ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਅੱਜ ਦੇ ਇਸ ਸਾਂਝੀ ਸੱਥ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਖਾਸ ਦਿਹਾੜੇ ਨੂੰ ਲੈ ਕੇ। ਅੱਜ ਅਧਿਆਪਕ ਦਿਹਾੜਾ। ਤੁਹਾਨੂੰ ਸਭ ਨੂੰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਇਸ ਅਧਿਆਪਕ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਦੁਨੀਆ ਭਰ ਦੇ ਵਿੱਚ ਜਿੰਨੇ ਵੀ ਅਧਿਆਪਕ ਜਿੱਥੇ ਕਿਤੇ ਵੀ ਸਾਨੂੰ ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਕੰਮ ਦੇ ਲਈ, ਉਹਨਾਂ ਦੀ ਡਿਊਟੀ ਦੇ ਲਈ, ਉਹਨਾਂ ਦੇ ਸਮਰਪਣ ਦੇ ਲਈ ਸਲਾਮ, ਕਿਉਂਕਿ ਉਹਨਾਂ ਨੇ ਆਪਣੇ ਗਿਆਨ ਦੇ ਜ਼ਰੀਏ ਦੁਨੀਆ ਨੂੰ ਸਮਾਜ ਨੂੰ ਚਾਨਣ ਮੁਨਾਰਾ ਕੀਤਾ, ਰੁਸ਼ਨਾਇਆ। ਅਕਸਰ ਹੀ ਆਪਾਂ ਸਕੂਲਾਂ ਦੀਆਂ ਕੰਧਾਂ 'ਤੇ ਜਾਂ ਹੋਰ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਇੱਕ ਗੱਲ ਲਿਖੀ ਪੜ੍ਹਦੇ ਹਾਂ, ਉਹ ਇਹ ਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਚੱਲਾਂਗੇ ਆਪਣੇ ਬਚਪਨੇ ਦੇ ਵੱਲ। ਤੁਹਾਨੂੰ ਕਿਹੜੇ ਅਧਿਆਪਕ ਯਾਦ ਨੇ, ਕਿਹੜੇ ਅਧਿਆਪਕਾਂ ਦੀਆਂ ਦਿੱਤੀਆਂ ਨਸੀਹਤਾਂ ਯਾਦ ਨੇ, ਕਿਹੜੇ ਅਧਿਆਪਕਾਂ ਦੇ ਨਾਲ ਤੁਹਾਡਾ ਪਿਆਰ ਸੀ? ਤੁਸੀਂ ਜ਼ਿੰਦਗੀ ਦਾ ਕੋਈ ਵੀ ਕਿੱਸਾ, ਆਪਣੇ ਸਕੂਲ ਸਮੇਂ ਦਾ, ਸਕੂਲ ਦੇ ਵਿਦਿਆਰਥੀ ਜੀਵਨ ਦਾ ਕੋਈ ਵੀ ਕਿੱਸਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਹੈ। ਤੇ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਅਧਿਆਪਕ ਹੀ ਨੇ, ਜਿਹੜੇ ਕਿ ਜਿਨ੍ਹਾਂ ਦਾ ਪੇਸ਼ਾ ਰਿਹਾ ਪੜ੍ਹਾਉਣਾ ਵੀ, ਤੇ ਉਹਨਾਂ ਨੇ ਜਰਨਲਿਜ਼ਮ ਪੜ੍ਹਾਇਆ। ਸਾਡੇ ਨਾਲ ਮੌਜੂਦ ਨੇ ਮਸੂਦ ਮੱਲੀ ਸਾਹਿਬ। ਮੱਲੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ, ਸਤਿ ਸ੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ ਕਿ ਤੁਸੀਂ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਥੈਂਕ ਯੂ ਸੋ ਮਚ ਕਿ ਏਡਾ ਮਾਣ ਆ ਜਿਹੜਾ ਉਹ ਤੁਸੀਂ ਦਿੱਤਾ ਅੱਜ ਦੇ ਦਿਨ ਮੌਕੇ। ਥੈਂਕ ਯੂ। ਮੱਲੀ ਸਾਹਿਬ, ਇੱਕ ਗੱਲ ਜ਼ਰੂਰ ਦੱਸਿਓ ਵੀ ਜਦੋਂ ਅਧਿਆਪਕ ਦਿਨ ਦੇ ਇੱਕ ਨਾ ਚੁਟਕਲਾ ਯਾਦ ਆ ਜਾਂਦਾ ਨਾ ਵੀ ਕੋਈ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ, ਇਹਨਾਂ ਦੀਆਂ ਐਲਬਮ ਆਉਂਦੀਆਂ ਸੀ ਕਿਉਂਕਿ ਕਾਮੇਡੀ ਕਲਾਕਾਰ ਹੁੰਦੇ ਸੀਗੇ। ਤੇ ਉਹਨਾਂ ਨੇ ਕੋਈ ਟੀਚਰ ਉਹਨਾਂ ਨੂੰ ਅਧਿਆਪਕ ਉਹਨਾਂ ਨੂੰ ਮਿਲਿਆ ਬਾਜ਼ਾਰ ਦੇ ਵਿੱਚ। ਉਹਨਾਂ ਨੇ ਕਿਹਾ ਵੀ ਹਾਂ ਵੀ ਕੀ ਕਰਦਾ ਹੁੰਦਾ? ਉਹ ਕਹਿੰਦਾ ਵੀ ਮੈਂ ਤਾਂ ਜੀ ਫਲਾਂ ਕੰਮ ਕਰਦਾ, ਕੋਈ ਵੀ ਕੰਮ ਆਮ ਨੋਰਮਲ ਜਿਹਾ ਸਧਾਰਨ। ਤੇ ਉਹ ਕਹਿੰਦਾ ਅੱਛਾ ਤੂੰ ਇਹ ਕੰਮ ਕਰਦਾ? ਕਹਿੰਦਾ ਹੋਰ ਤੁਹਾਡੇ ਪੜ੍ਹਾਇਆ ਨੇ DC ਲੱਗਣਾ ਸੀਗਾ। ਮਤਲਬ ਇਹ ਤਾਂ ਇੱਕ ਸਟਾਇਰ ਹੈ, ਇਹ ਤਾਂ ਇੱਕ ਇਹ ਹੈ ਵੀ ਚਲੋ ਇੱਕ ਪੇਸ਼ੇ ਨੂੰ ਕਹਿ ਲਓ ਜਾਂ ਜਿਵੇਂ ਵੀ ਹੈ ਨਾ, ਪਰ ਫਿਰ ਵੀ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਨੇ। ਤੁਸੀਂ ਤਾਂ ਦੋਨੇ ਚੀਜ਼ਾਂ ਨੂੰ ਹੰਢਾਇਆ ਕਿਉਂਕਿ ਤੁਸੀਂ ਵਿਦਿਆਰਥੀ ਵੀ ਰਹੇ ਹੋ ਤੇ ਪੜ੍ਹਾਇਆ ਵੀ ਹੈ। ਪਹਿਲਾਂ ਤਾਂ ਇਹ ਦੱਸੋ ਵੀ ਕਿਹੜੇ-ਕਿਹੜੇ ਟੀਚਰ ਸਾਹਿਬਾਨ ਨੂੰ ਯਾਦ ਕੀਤਾ, ਤੇ ਇਹਦੇ ਨਾਲ ਕਿੰਨੇ ਕੁ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਮੁਬਾਰਕਬਾਦ ਆਈਆਂ ਤੁਹਾਨੂੰ? ਬਿਲਕੁਲ ਠੀਕ ਹੈ। ਹਾਂਜੀ। ਸਭ ਤੋਂ ਪਹਿਲੇ ਤਾਂ ਜੀ ਜਿਹੜੇ ਮੇਰੇ ਟੀਚਰ ਸਨ, ਮੈਂ ਉਹਨਾਂ ਤੋਂ ਸ਼ੁਰੂਆਤ ਕਰਾਂਗਾ। ਹਾਂ। ਐਵਰ ਫਸਟ ਟੀਚਰ ਸੀ ਜਿਹੜੀ ਮੇਰੀ, ਮੈਨੂੰ ਨਹੀਂ ਯਾਦ ਕਿਉਂਕਿ ਮੇਰੀ ਐਜੂਕੇਸ਼ਨ ਸਟਾਰਟ ਹੋਈ ਸੀ ਲੈਲਪੁਰ ਫੈਸਲਾਬਾਦ ਤੋਂ। ਨੀਲਮ ਸੀ ਜਾਂ ਸਮਥਿੰਗ ਕੁਝ ਸੀ। ਜਿਹੜੀ ਟੀਚਰ ਮੈਨੂੰ ਯਾਦ ਹੈ ਉਹਦਾ ਨਾਂ ਸੀ ਮਿਸ ਕੌਸਰ ਜੀ। ਔਰ ਉਸ ਤੋਂ ਬਾਅਦ ਫਿਰ ਲਾਈਫ 'ਚ ਆਈ ਮਿਸ ਸਮੀਨਾ, ਫਿਰ ਮਿਸ ਅਜ਼ਰਾ, ਔਰ ਇਸ ਤੋਂ ਬਾਅਦ ਅਸੀਂ ਹਾਈ ਸਕੂਲ ਚਲੇ ਗਏ। ਉੱਥੇ ਲਤੀਫ ਬੇਗ ਪਹਿਲੇ ਟੀਚਰ ਸਨ। ਫਿਰ ਉਸ ਤੋਂ ਬਾਅਦ ਦੂਜੇ ਟੀਚਰ ਹੋਏ ਆਰਿਫ ਸਾਹਿਬ। ਤੀਸਰੇ ਜਿਹੜੇ ਟੀਚਰ ਸਨ ਉਹ ਖੁਸ਼ੀ ਮੁਹੰਮਦ ਨਕਸ਼ਬੰਦੀ ਸਾਹਿਬ। ਫਿਰ ਚੌਥੇ ਟੀਚਰ ਸਨ ਜਿਹੜੇ ਉਹ ਖੁਸ਼ੀ ਮੁਹੰਮਦ ਭੱਟ ਸਾਹਿਬ ਜੀ। ਤੇ ਪੰਜਵੇਂ ਟੀਚਰ ਜਾਂ ਸਕੂਲ ਦੇ ਆਖਰੀ ਟੀਚਰ ਸਨ ਸਾਡੇ ਜਿਹੜੇ ਉਹ ਕਲਾਸ ਇੰਚਾਰਜ ਸਾਡੇ ਅਬਦੁਰ ਰਹਿਮਾਨ ਸ਼ਾਕਰ ਸਾਹਿਬ। ਐ ਨੇ ਉਹ ਟੀਚਰ। ਯਾਦ ਕਿਹਨਾਂ ਨੂੰ ਕਰਨਾ ਆ? ਅਬਦੁਰ ਰਹਿਮਾਨ ਸ਼ਾਕਰ ਸਾਹਿਬ ਅੱਜ ਵੀ ਰਾਬਤੇ 'ਚ ਨੇ, ਰਿਟਾਇਰ ਹੋ ਗਏ ਮੇਰਾ ਖਿਆਲ ਹੈ ਕੁਛ ਮਹੀਨੇ ਪਹਿਲੇ। ਤੇ ਪ੍ਰਿੰਸੀਪਲ ਸਨ ਗਵਰਨਮੈਂਟ ਤਾਰਕ ਸਕੂਲ ਸ਼ੇਖੂਪੁਰਾ ਦੇ। ਉਹ ਰਾਬਤੇ 'ਚ ਨੇ ਸਟਿਲ, ਅੱਜ ਵੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ, ਮੈਸੇਜ ਵੀ ਆਉਂਦੇ। ਰਹੀ ਗੱਲ ਮੈਸੇਜ ਆਉਣ ਦੀ, ਪਾਕਿਸਤਾਨ ਤੋਂ ਮੈਨੂੰ ਮੈਸੇਜ ਆਇਆ ਕੱਲ ਸੀ ਨਾ ਉੱਥੇ ਜੀ ਵਰਲਡ ਟੀਚਰ ਕੱਲ ਸੀ 5 ਸਤੰਬਰ, ਤੇ ਕੱਲ ਸਵੇਰੇ ਮੈਸੇਜ ਜਿਹੜਾ ਉੱਠਦਾ ਹੀ ਆਇਆ ਉਹ ਮੇਰਾ ਬੜਾ MA ਮੈਸ ਕਮਿਊਨੀਕੇਸ਼ਨ ਦਾ ਔਰ ਰੇਡੀਓ ਜਰਨਲਿਜ਼ਮ ਦਾ ਸਟੂਡੈਂਟ ਸੀਗਾ, ਮੁਹੰਮਦ ਵਕਾਸ ਸ਼ਬੀਰ। ਠੀਕ ਹੈ, ਉਹਦਾ ਆਇਆ। ਫਿਰ ਮੌਸਮ ਦਾ ਆਇਆ। ਫਿਰ ਜੀਓ TV ਦੀ ਬਹੁਤ ਮਸ਼ਹੂਰ ਐਂਕਰ ਆ ਆਇਸ਼ਾ ਖਾਲਦ, ਉਹਦਾ ਆਇਆ। ਸਮਰ TV ਦੀ ਇੱਕ ਬਹੁਤ ਮਸ਼ਹੂਰ ਐਂਕਰ ਹੁੰਦੀ ਸੀ, ਅੱਜ ਕੱਲ ਇਸਲਾਮ TV ਲੰਦਨ ਤੇ ਆ, ਨੀਲਮ ਅਸਲਮ, ਉਹਦਾ ਮੈਸੇਜ ਆਇਆ ਹੋਇਆ ਸੀਗਾ। ਪਾਕਿਸਤਾਨ 'ਚ ਇੱਕ ਮਲਟੀਨੈਸ਼ਨਲ ਕੰਪਨੀ 'ਚ ਮੈਨੇਜਰ ਹੈ ਕੁੜੀ ਅਕਸਾ, ਇਹ ਸਾਰੇ ਮੇਰੇ ਮੈਸ ਕਮਿਊਨੀਕੇਸ਼ਨ ਦੇ ਸਟੂਡੈਂਟ ਹੈ, ਉਹਦਾ ਆਇਆ। ਫਿਰ ਫੌਜ਼ੀਆ ਦਾ ਆਇਆ। ਮੈਸੇਜ ਤੇ ਕੋਈ ਹੁਣ 20-25 ਨੇ, ਤੁਸੀਂ ਲੜਾਈ ਕਰਾਓਗੇ ਮੇਰੇ ਜੇ ਪ੍ਰੋਗਰਾਮ ਸੁਣਦੇ ਹੋਏ। ਤੇ ਇਹ ਪਿਆਰ ਕਰਨ ਵਾਲੇ ਸਾਰੇ ਬੱਚੇ ਨੇ ਜਿਹੜੇ, ਇਹਨਾਂ ਦੇ ਮੈਸੇजेस ਨੇ ਜਿਹੜੇ ਇਹ ਆਏ। ਲੇਕਿਨ ਇਹ ਸਾਰੇ MA ਦੇ ਸਨ ਕਿਉਂਕਿ ਮੈਂ ਪੜ੍ਹਾਇਆ ਹੀ ਸਿਰਫ ਮਾਸਟਰਸ ਦੀ ਕਲਾਸ ਨੂੰ, ਇਸ ਤੋਂ ਥੱਲੇ ਮੈਂ ਨਹੀਂ ਪੜ੍ਹਾਇਆ। ਅੱਛਾ, ਠੀਕ ਹੈ, ਮੈਚੁਰ ਸਟੂਡੈਂਟਸ ਨੂੰ ਹੀ ਪੜ੍ਹਾਇਆ। ਹਾਂ, ਕਿਉਂਕਿ ਉਹਦਾ ਮੈਚੁਰਿਟੀ। ਵੈਸੇ ਰੇਡੀਓ ਦੇ ਸ਼ਾਗਿਰਦਾਂ ਦੀ ਗੱਲ ਕਰੋਗੇ ਤੇ ਉਹ ਬੇਸ਼ੁਮਾਰ ਹੋਣਗੇ, ਲੇਕਿਨ ਜਿਹੜਾ ਬਕਾਇਦਾ ਐਕੈਡੈਮਿਕਲੀ ਮੈਂ ਟ੍ਰੀਟ ਕੀਤਾ ਜਾਂ ਕਲਾਸਾਂ ਲਈਆਂ, ਉਹ ਰੇਡੀਓ ਜਰਨਲਿਜ਼ਮ ਦੀਆਂ ਲਈਆਂ, ਰੇਡੀਓ ਪ੍ਰੋਡਕਸ਼ਨ ਦੀਆਂ ਲਈਆਂ, ਰੇਡੀਓ ਟਰਮੀਨੋਲੋਜੀ। ਇਹ 3 ਸਬਜੈਕਟ ਨੇ ਜਿਹੜੇ ਇਹਨਾਂ ਨੂੰ ਕਹਿ ਲਓ ਕਿ ਮੈਂ ਸਬਜੈਕਟ ਸਪੈਸ਼ਲਿਸਟ ਹਾਂ ਜਾਂ ਟੀਚਰਸ ਹਾਂ। ਸੋ ਇਹ 3 ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼ 'ਚ ਪੜ੍ਹਾਉਂਦਾ ਰਿਹਾ। ਹਾਂਜੀ, ਪਹਿਲਾਂ ਜਦੋਂ ਮੱਲੀ ਸਾਹਿਬ ਆਪਾਂ ਨੂੰ ਮਿਡਲ ਕਹਿ ਲਓ ਜਾਂ ਸੈਕੰਡਰੀ ਤੱਕ 12ਵੀਂ ਤੱਕ ਜੀ, ਉਹ ਤਾਂ ਹੁੰਦਾ ਕੁੱਟ ਘਟਾਪੇ ਦਾ ਹੀ ਮਾਹੌਲ। ਲਾਸਾਂ ਨੇ ਜਿਹੜੀਆਂ ਉਹ ਨਹੀਂ ਚੂਲਿਆਂ ਤੋਂ ਜਾਂਦੀਆਂ। ਹਾਂਜੀ, ਪਰ ਜਿਹੜੀ ਕਾਲਜ ਦੀ ਸਟੱਡੀ ਉਹ ਕੁਝ ਹੋਰ ਤਰ੍ਹਾਂ ਦੀ। ਉਹ ਤਾਂ ਜ਼ਾਹਿਰ ਹੈ ਉੱਥੇ ਜਾ ਕੇ ਟੀਚਰਾਂ ਦਾ ਉਦਾਂ ਨਹੀਂ ਹੁੰਦਾ ਕੋਈ ਬਹੁਤ
ਐਕਸਟ੍ਰੀਮ ਲੈਵਲ ਤੇ ਤੁਸੀਂ ਗਏ ਹੋਵੋ ਤੇ ਫਿਰ ਟੀਚਰ ਹੂੰ। ਤੁਹਾਡੇ ਤੇ ਹੱਥ ਚੁੱਕਦਾ ਜਾਂ ਡਾਂਗ ਛੋਟਾ ਕਰਦਾ ਆ। ਹੂੰ। ਉੱਥੇ ਇਹ ਵੀ ਤੇ ਵੇਖੋ ਨਾ ਕਿ ਸਕੂਲ ਦੇ ਵਿੱਚ ਤੇ ਫਿਕਰ ਹੁੰਦਾ ਨਤੀਜੇ ਦਾ। ਹਾਂਜੀ। ਕਾਲਜ ਤੁਸੀਂ ਫੇਲ ਹੋ ਗਏ ਜੀ, ਕਿਸੇ ਨੂੰ ਪਰਵਾਹ ਨਹੀਂ, ਉਹਨਾਂ ਚੁੱਕ ਕੇ 2 ਸਾਲ ਬਾਅਦ ਬਾਹਰ ਉਹ ਤਾਂ ਸੁੱਟਣਾ ਹੁੰਦਾ। ਹਾਂਜੀ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਐਗਜ਼ੈਕਟਲੀ। ਸੋ ਇਸ ਉੱਥੇ ਕਰਕੇ এনवायरमेंट ਬਦਲ ਜਾਂਦਾ ਹੈ ਹੂੰ। ਤੇ ਯੂਨੀਵਰਸਿਟੀ ਉਹ ਤਾਂ ਪੂਰੀ ਆਜ਼ਾਦੀ ਦਾ ਨਾਂ ਹੈ, ਇਸ ਲਈ ਤਾਂ ਕਹਿੰਦੇ ਨੇ ਕਿ ਐਵੇਂ ਬਾਈ ਡਾਂਸ। ਐਵੇਂ ਬਾਈ ਡਾਂਸ, ਬਿਲਕੁਲ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡੇ ਟੀਚਰ ਸਾਹਿਬਾਨ ਦੇ ਨਾਲ ਜੁੜੀ ਕੋਈ ਵੀ ਯਾਦ ਤਾਜ਼ਾ ਕਰਨੀ ਚਾਹੁੰਦੇ ਹੋ, ਆਪਣੇ ਟੀਚਰਾਂ ਨੂੰ ਇਸ ਵਿਸ਼ੇਸ਼ ਦਿਹਾੜੇ ਦੇ ਉੱਤੇ ਮੁਬਾਰਕਬਾਦ ਦੇਣੀ ਚਾਹੁੰਦੇ ਹੋ, ਸਟੂਡੀਓ ਦਾ ਨੰਬਰ ਹੈ 468 272 5200। 5200 ਤੇ ਮਲੀ ਸਾਹਿਬ, ਇੱਕ ਗੱਲ ਜਿਹੜੀ ਆ ਉਹ ਹੁਣ ਮਹਾਂਦਰਾ ਜ਼ਰੂਰ ਬਦਲਿਆ, ਪਹਿਲਾਂ ਵਾਲੇ ਜ਼ਮਾਨੇ 'ਚ ਅਧਿਆਪਕ ਕੁੱਟਦੇ ਬਹੁਤ ਸੀ। ਇਹ ਹੁਣ ਤੇ ਲਿਖੀ ਪੜੀ ਗੱਲ ਜੀ, ਸਾਡੇ ਹਾਂ ਤੇ ਆਪ ਮਾਪੇ ਕਹਿੰਦੇ ਸੀ ਕਿ ਇਹ ਰੂਹ ਸਾਡੀ, ਇਹ ਖੱਲ ਭਾਵੇਂ ਲਾ ਦੇ, ਇਹਦੇ ਪੜ੍ਹਨਾ ਚਾਹੀਦਾ। ਹਾਂ, ਬੜਾ ਜ਼ੁਲਮ ਹੁੰਦਾ ਸੀ ਵੈਸੇ ਬੱਚਿਆਂ ਤੇ ਨਾ। ਵੈਸੇ ਉਹਨਾਂ ਆਪਸ ਦੀ ਗੱਲ ਆ, ਅਸੀਂ ਸ਼ਾਇਦ ਲਾਇਕ ਵੀ ਉਸ ਜ਼ੁਲਮ ਦੇ ਹੀ ਸਾਂ, ਨਹੀਂ ਤੇ ਸ਼ਾਇਦ ਅਸੀਂ ਪੜ੍ਹ ਵੀ ਨਹੀਂ ਸਕਦੇ। ਅੱਜ ਸੋਚੀਦਾ ਸਾਡੇ ਨਿਆਣੇ ਨੇ ਜਿਹੜੇ ਜਿੱਦਾਂ ਪੋਲੀ ਜਿਹੀ ਤੇ ਮੰਨ ਲੈਂਦੇ ਨੇ ਪਿਆਰ ਮੁਹੱਬਤ ਦੇ ਨਾਲ, ਜਾਂ ਜੋ ਅੱਜ ਕੱਲ੍ਹ ਦੇ ਟੀਚਰਾਂ ਦੀ ਟ੍ਰੀਟਮੈਂਟ ਆ, ਮੇਰਾ ਖਿਆਲ ਹੈ ਕਿ ਸਾਡੇ ਨਾਲ ਹੁੰਦੀ ਤੇ ਅਸੀਂ ਮਾਫੀ ਦੇ ਨਾਲ ਲੈਣ ਤੇ ਆਉਣ ਵਾਲੇ ਹੈ ਨਹੀਂ, ਸਹੀ ਡੇਪੋਲਿਆਂ ਦੇ ਨਾਲ। ਜੀ ਬਿਲਕੁਲ। ਆਪਣੇ ਨਾਲ ਕੁਝ ਕਾਲਰ ਜੁੜੇ ਨੇ ਮਲੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਸ਼ੀਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਆਸ਼ੀਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਭਾਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਬਹੁਤ ਵਧੀਆ ਲੱਗਿਆ ਤੁਸੀਂ ਪ੍ਰੋਗਰਾਮ ਟੀਚਰਸ ਡੇ ਤੇ ਤੁਸੀਂ ਕਰ ਰਹੇ ਹੋ, ਤੁਸੀਂ ਮਤਲਬ ਥੈਂਕ ਯੂ, ਬੜਾ ਅੱਛਾ ਲੱਗਾ। ਮੈਂ ਐਕਸਪੈਕਟ ਕਰ ਰਿਹਾ ਸੀਗਾ, ਮੈਂ ਲਿਆ ਕਿ ਵੈਸੇ ਤਾਂ ਸਵੇਰ ਦਾ ਚੱਲ ਰਿਹਾ ਸੀ ਕੁਝ, ਪਰ ਮੈਂ ਲਿਆ ਟੀਚਰਸ ਡੇ ਤੇ ਕੁਝ ਹੋਏਗਾ। ਠੀਕ ਹੈ ਜੀ, ਥੈਂਕ ਯੂ। ਸਹੀ ਜੀ, ਥੈਂਕ ਯੂ। ਤੇ ਤੁਸੀਂ ਕਿਹੜੇ ਟੀਚਰ ਦੀ ਯਾਦ ਕੋਈ ਸਾਂਝਾ ਕਰਨੀ ਚਾਹੁੰਦੇ ਹੋ, ਕੋਈ ਜੁੜੀ ਹੋਈ ਤੁਹਾਡੇ ਨਾਲ? ਕਿਸੇ ਟੀਚਰ ਨੂੰ ਯਾਦ ਕਰੋ, ਕਿਸੇ ਗੱਲ ਨੂੰ ਯਾਦ ਹਾਂਜੀ ਭਾਜੀ, ਮੈਂ ਆਪਣਾ ਹੀ ਸ਼ੇਅਰ ਕਰਨਾ ਤੁਹਾਡੇ ਨਾਲ। ਐਕਚੁਅਲੀ ਮੈਂ ਇੰਡੀਆ ਵਿੱਚ ਮੈਂ ਟੀਚਰ ਹੀ ਸੀਗਾ। ਮੈਂ ਮਤਲਬ ਮੈਂ ਕੰਪਿਊਟਰ ਸਾਇੰਸ ਦੀ ਮਤਲਬ ਇੰਜੀਨੀਅਰਿੰਗ ਸਟੂਡੈਂਟਸ ਨੂੰ ਮੈਂ ਪੜ੍ਹਾਉਂਦਾ ਸੀਗਾ, ਠੀਕ ਹੈ ਜੀ, ਬੀਟੈਕ ਸਟੂਡੈਂਟਸ ਨੂੰ। ਬੀਟੈਕ ਤੇ ਮੈਂ 5.5 ਸਾਲ ਮੈਂ ਟੀਚਿੰਗ ਹੀ ਕੀਤੀ ਹੋਈ ਹੈ ਆਪਣਾ ਹਿਮਾਚਲ ਚ, ਸੋਲਨ ਚ। ਅੱਛਾ। ਹਾਂਜੀ, ਤੇ ਬੜਾ ਅੱਛਾ ਲੱਗਦਾ ਵਾ। ਕੱਲ ਵੀ ਜਿੱਦਾਂ ਮਤਲਬ ਟੀਚਰਸ ਡੇ ਸੀਗਾ, ਤੇ ਕੱਲ ਦੇ ਹੀ ਮੈਸੇजेस ਆਣੇ ਸਟਾਰਟ ਹੋ ਗਏ ਸਟੂਡੈਂਟਸ ਦੇ। ਕੋਈ ਗਵਰਨਮੈਂਟ ਜੌਬ ਲੱਗਦਾ, ਉਹ ਪਹਿਲਾ ਟੀਚਰ ਫੋਨ ਕਰਦਾ ਕਿ ਅਸੀਂ ਸਰ ਮੇਰੀ ਜੌਬ ਲੱਗ ਗਈ। ਮਤਲਬ ਉਹ ਮੈਨੂੰ ਕੱਲ ਦੇ ਮੇਰੇ ਫੇਸਬੁੱਕ ਤੇ ਮੈਸੇਜ ਭਰੇ ਪਏ ਸਾਰੇ। ਤੁਸੀਂ ਇਹ ਦੇਖੋ ਕਿ ਫੀਲਿੰਗ ਕਿੰਨੀ ਜ਼ਬਰਦਸਤ ਹੁੰਦੀ। ਤੇ ਭਾਜੀ ਇੰਨਾ ਮਤਲਬ ਯਾਦ ਆਉਂਦੇ ਨਾ ਉਹ, ਕਿ ਮੇਰੇ ਵੀ ਟੀਚਰ ਸੀਗੇ ਜਿਨ੍ਹਾਂ, ਕਿਉਂਕਿ ਉਹ ਇੱਕ ਸੈਪਰੇਟ ਚੀਜ਼ ਸੀ। ਜਦੋਂ ਅਸੀਂ ਉਹ 'ਚ ਓਬਜ਼ਰਵ ਕੀਤਾ ਨਾ, ਅਸੀਂ ਦੇਖਿਆ ਕਿ ਸੱਚੀ ਮਤਲਬ ਇੰਨਾ ਪ੍ਰਾਊਡ ਫੀਲ ਹੁੰਦਾ। ਤੇ ਕਦੇ ਅਸੀਂ ਕੈਂਪਸ 'ਚ ਖੜੇ ਹੋਣਾ, ਕਦੇ ਬੱਚਿਆਂ ਨੇ ਆਉਣਾ, ਉਹਨਾਂ ਨੇ ਪੈਰ ਛੂਹਣੇ ਆ ਕੇ। ਚਾਹੇ ਉਹ ਨਹੀਂ ਹੈਗਾ ਕਿ ਅਸੀਂ ਉਹਨਾਂ ਟੀਚਿੰਗ ਨੂੰ ਸਲਾਮ ਹੈ। ਮੈਂ ਦੇਖਿਆ ਕਿ ਤੁਸੀਂ ਕੀ ਉਹਨਾਂ ਨੂੰ ਕੀ ਦੇ ਰਹੇ ਹੋ, ਉਹਨਾਂ ਨੂੰ ਡਜ਼ਨਟ ਮੈਟਰ ਕਿ ਤੁਸੀਂ ਕੀ ਹੋ ਕੀ ਨਹੀਂ ਹੋ। ਉਹ ਟੀਚਿੰਗ ਨੂੰ ਉਹ ਸਲਾਮ ਅਸੀਂ ਆਪਣੇ ਟਾਈਮ ਤੇ ਏਦਾਂ ਕਰਦੇ ਸੀਗੇ। ਤੇ ਬੜਾ ਮਤਲਬ ਅੱਛਾ ਲੱਗਿਆ ਤੁਸੀਂ ਟੌਪਿਕ ਸਟਾਰਟ ਕੀਤਾ, ਤੇ ਪੁਰਾਣੀ ਟਾਈਮ ਯਾਦ ਆ ਗਿਆ। ਅੱਛਾ, ਠੀਕ ਹੈ। ਤੁਸੀਂ ਆਪ ਕਿਹੜੇ ਸਕੂਲ ਪੜ੍ਹਦੇ ਰਹੇ ਹੋ? ਮੈਂ ਜੀ ਆਪਣਾ ਮੈਂ ਹਿਮਾਚਲ ਯੂਨੀਵਰਸਿਟੀ ਤੋਂ ਪੜ੍ਹਿਆ। ਮੈਂ ਹਾਂਜੀ, ਮੈਂ ਫਿਰ ਉੱਥੇ ਮੈਂ ਟੀਚਿੰਗ ਵੀ ਕੀਤੀ ਹੈ। ਵੈਸੇ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਠੀਕ ਹੈ ਜੀ, ਥੈਂਕ ਯੂ ਆਸ਼ੀਸ਼ ਜੀ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਹਾਂਜੀ ਜੀ, ਬਿਲਕੁਲ ਜੀ, ਬਹੁਤ ਵਧੀਆ ਲੱਗਿਆ ਭਾਜੀ, ਬਹੁਤ ਵਧੀਆ ਟੌਪਿਕ ਤੁਹਾਡਾ ਜੀ। ਥੈਂਕ ਯੂ। ਸੋ ਆਸ਼ੀਸ਼ ਜੀ ਜੁੜੇ ਸੀ ਆਪਣੇ ਨਾਲ, ਹਿਮਾਚਲ ਸੋਲਨ ਦੇ ਵਿੱਚ ਪੜ੍ਹਾਉਂਦੇ ਰਹੇ। ਹਿਮਾਚਲ ਦੇ ਲੋਕ ਇਹ ਮੰਨਿਆ ਜਾਂਦਾ ਵੀ ਉਹ ਪੜ੍ਹਨ ਦੇ ਵਿੱਚ ਇੰਟਰਸਟ ਖਾਸਾ ਲੈਂਦੇ ਨੇ, ਖਾਸੇ ਤੇਜ਼ ਦਿਮਾਗ ਹੁੰਦੇ ਨੇ। ਇਹ ਤੇ ਵਡਿਆਈ ਹੈ ਜੀ। ਹਾਂਜੀ, ਬਿਲਕੁਲ। ਤੇ ਸਰੋਤੇ ਤੁਸੀਂ ਵੀ ਜੇਕਰ ਤੁਹਾਡੇ ਟੀਚਰ ਸਾਹਿਬਾਨ ਦੇ ਨਾਲ, ਜੇਕਰ ਤੁਸੀਂ ਪੇਸ਼ੇ ਨਾਲ ਜੁੜੇ ਰਹੇ ਹੋ, ਅਧਿਆਪਨ ਦੇ ਨਾਲ ਕਿਸੇ ਤਰੀਕੇ ਨਾਲ ਪੜ੍ਹਾਉਂਦੇ ਰਹੇ ਹੋ, ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਰਹੇ ਹੋ, ਤਾਂ ਉਸ ਜ਼ਿੰਦਗੀ ਦੇ ਵਿੱਚੋਂ, ਉਸ ਜ਼ਿੰਦਗੀ ਦੇ ਵਕਤ ਦੇ ਵਿੱਚੋਂ ਕੋਈ ਯਾਦ ਤੁਹਾਡੇ ਅੱਜ ਵੀ ਜ਼ਿਹਨ ਦੇ ਵਿੱਚ ਤਾਜ਼ਾ, ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਆ। ਮਲੀ ਸਾਹਿਬ, ਅਸਲ ਦੇ ਵਿੱਚ ਉਦੋਂ ਜਿਹੜਾ ਸਮਾਂ ਸੀ, ਜਿਹੜੇ ਸਮੇਂ ਦੇ ਵਿੱਚ ਆਪਾਂ ਪੜ੍ਹੇ ਆ, ਜਾਂ ਮਤਲਬ ਸਕੂਲਾਂ ਦੇ ਵਿੱਚ, ਉਦੋਂ ਫੱਟੀਆਂ ਲਿਖਣ ਦਾ ਰਿਵਾਜ ਸੀਗਾ ਬਹੁਤ ਜ਼ਿਆਦਾ। ਇਸ ਤਰ੍ਹਾਂ ਹੀ ਤੇ ਫੱਟੀਆਂ ਜਿਹੜੀ ਲਿਖਾਈ ਸੀ ਤੁਹਾਡੀ, ਉਹਨੂੰ 4 ਚੰਨ ਲਾ ਦਿੰਦੇ ਸੀ। ਤੇ ਹੋਰ ਕੁਝ ਸਾਡੇ ਇੱਕ ਟੀਚਰ ਸਾਹਿਬਾਨ ਹੁੰਦੇ ਸੀਗੇ, ਉਹ ਹੋਰ ਕੁਝ ਚੈੱਕ ਕਰਦੇ ਨਾ ਕਰਦੇ, ਜਵਾਕ ਦੀ ਫੱਟੀ ਤੇ ਉਹਨੂੰ ਪੁੱਛ ਕੇ ਆਉਣਾ ਉਹਨੇ। ਜੇ ਪ੍ਰੇਅਰ ਦੇ ਵਿੱਚ ਸਵੇਰੇ ਜਿਹੜੀ ਪ੍ਰਾਰਥਨਾ ਕਹਿ ਦਿੰਦੇ ਆਪਾਂ ਨਾ, ਸਵੇਰ ਦੀ ਹੁੰਦੀ ਹੈ ਜਿਹੜੀ, ਜੇ ਕੋਈ ਉਬਾਸੀ ਲੈ ਲੈਂਦਾ ਨਾ, ਬਸ ਫਿਰ ਉਹ ਸਮਝ ਲਓ ਵੀ ਸਾਰਾ ਦਿਨ ਉਹ ਬੰਦੇ ਦਾ ਸਮਝ ਲਓ ਵੀ ਇਹ ਖਤਮ ਹੋ ਗਿਆ। ਉਹ ਸਾਰੀ ਦਿਹਾੜੀ ਉਹਦੇ ਮਤਲਬ ਕੁੱਟ ਪਈ ਜਾਣੀ। ਔਰ ਪ੍ਰਾਇਮਰੀ ਤੱਕ ਤਾਂ ਇਹ ਹੁੰਦਾ ਸੀ ਸਿਸਟਮ ਕਿ ਇੱਕ ਹੀ ਟੀਚਰ ਹੁੰਦਾ ਸੀ, ਉਹ ਵਾਰ-ਵਾਰ ਕਦੇ ਕਿਸੇ ਵਿਸ਼ੇ ਨੂੰ ਪੜ੍ਹਾ ਲੈਣਾ ਉਹਦੇ, ਕਦੇ ਕਿਸੇ ਵਿਸ਼ੇ ਨੂੰ। ਚਲੋ ਬਾਅਦ ਵਿੱਚ ਮਿਡਲ ਦੇ ਵਿੱਚ ਤਾਂ ਚਲੋ ਵੱਖ-ਵੱਖ ਵਿਸ਼ਿਆਂ ਦੇ ਪੀਰੀਅਡ ਲੱਗਣ ਲੱਗ ਪਏ, ਕਿ ਫਲਾਂ, ਦੂਜਾ, ਤੀਜਾ, ਚੌਥਾ, ਪੰਜਵਾਂ। ਉਹ ਟੀਚਰ ਸਾਹਿਬਾਨ ਇੰਨੇ ਕੁ ਡਿਸਪਲਿਨ ਸੀਗੇ ਵੀ ਉਹ ਬਰਦਾਸ਼ਤ ਨਹੀਂ ਸੀ ਕਰਦੇ ਵੀ ਜੇ ਕੋਈ ਫੱਟੀ ਤੋਂ ਕੋਈ ਨਾਗਾ ਪਾ ਦਿੰਦਾ, ਕੋਈ ਕੰਮ ਨਾ ਕੀਤਾ ਕਿਸੇ ਇੱਕ ਸਬਜੈਕਟ ਦਾ, ਉਹ ਗੱਲ ਵੱਖਰੀ ਸੀ। ਪਰ ਉਹ ਬਹੁਤ ਮਤਲਬ ਇਸ ਗੱਲੋਂ ਬੜੇ ਸਖਤ ਸੀਗੇ।
ਤੇ ਜੇ ਮੁੰਡਿਆਂ ਨੂੰ ਸਜ਼ਾ ਦੇਣੀ ਸੀ ਤਾਂ ਮੁਰਗਾ ਆਮ ਹੀ ਪ੍ਰਚਲਿਤ ਹੀ ਸੀਗਾ। ਬੜੀ ਹਾਂਜੀ ਤਕਲੀਫ ਹਾਂਜੀ ਦੇ ਬਿਲਕੁਲ। ਕਈ ਵਾਰ ਇਹ ਹੂੰ ਸਜ਼ਾ ਹੰਢਾਈ ਜੀ ਅਸੀਂ ਮਾਫੀ ਦੇ ਨਾਲ। ਤੇ ਕੁੜੀਆਂ ਨੂੰ ਸਜ਼ਾ ਦੇਣੀ ਸੀ ਤਾਂ ਹੱਥਾਂ ਤੇ ਡੰਡੇ। ਆਏ ਬਹੁਤ ਭੈੜੀ ਸਜ਼ਾ ਸੀ। ਜਨਵਰੀ ਫਰਵਰੀ ਮਹੀਨੇ 'ਚ ਤਾਂ ਬਸ ਬੰਦੇ ਦਾ ਤਰਾਹ ਹੀ ਕੱਢ ਦਿੰਦੀ ਛੱਡ ਸੀ ਇਹ ਗੱਲਾਂ ਸਜ਼ਾ। ਜੀ, ਇਸ ਤਰ੍ਹਾਂ ਸਭ ਤੋਂ ਔਖਾ ਹੁੰਦਾ ਸਿਆਲੀ ਦਿਨਾਂ ਦੇ ਵਿੱਚ ਵੀ ਕੋਈ ਏਡਾ ਔਖਾ ਨਹੀਂ ਸੀਗਾ ਹੁੰਦਾ, ਹੱਥ ਪੈਰ ਠਰੇ ਹੁੰਦੇ ਸੀਗੇ ਨਾਲ ਤੋਂ ਜਦੋਂ ਵੱਜਦੀਆਂ ਸੀ। ਆਹਾ ਮੈਂ ਕਹਿੰਦਾ ਬੜਾ ਕਰਾਰਾ ਜਿਹਾ ਸਵਾਦ ਬਣਦਾ। ਪਰ ਟੀਚਰ ਮਲੀ ਸਾਹਿਬ ਇਹ ਨਹੀਂ ਸੀਗਾ ਕਿ ਇਕੱਲੇ ਸਕੂਲ ਤੱਕ ਸੀਮਤ ਸੀ। ਉਹ ਕਈ ਬੱਚਿਆਂ ਦੀ ਆਮ ਜ਼ਿੰਦਗੀ ਦੇ ਵਿੱਚ ਵੀ ਉਹ ਦਿਲਚਸਪੀ ਰੱਖਦੇ ਸੀ। ਕੋਈ ਬੱਚਾ ਘਰੋਂ ਕਮਜ਼ੋਰ ਹੈ, ਪੜ੍ਹਨਾ ਚਾਹੁੰਦਾ, ਹੁਸ਼ਿਆਰ ਆ, ਪਰ ਉਹਦੇ ਮਾਪੇ ਹਟਾਉਣਾ, ਕਿਉਂਕਿ ਇਹ ਬੜਾ ਰਿਵਾਜ ਹੁੰਦਾ ਸੀਗਾ ਆਪਣੇ 5 ਕਰਾਲੀਆਂ ਬਹੁਤ 8 ਕਰਾਲੀਆਂ ਬਹੁਤ ਹੈ, ਇਹ ਤਾਂ ਆਮ ਹੀ ਪ੍ਰਚਲਿਤ ਮੁਹਾਵਰਾ ਜਿਹਾ ਹੁੰਦਾ ਸੀਗਾ ਤੇ 10 ਕਰਾਲੀਆਂ ਬਹੁਤ ਹੈ। ਕਈ ਚੰਗੇ ਵਧੀਆ ਪੜ੍ਹਦੇ ਬੱਚੇ ਮੁੰਡੇ ਕੁੜੀਆਂ ਉਹਨਾਂ ਨੂੰ ਘਰ ਦੀਆਂ ਜਿਹੜੀਆਂ ਗਰੀਬੀਆਂ ਨੇ ਜਾਂ ਘਰ ਦੇ ਹਾਲਾਤਾਂ ਕਰਕੇ ਉਹਨਾਂ ਨੂੰ ਪੜ੍ਹਨੋਂ ਹਟਾ ਲਿਆ ਗਿਆ। ਪਰ ਕਈ ਟੀਚਰ ਇਹਨਾਂ ਗੱਲਾਂ ਨੂੰ ਨਿੱਜੀ ਲੈਂਦੇ ਸੀ। ਉਹ ਵਿਦਿਆਰਥੀ ਉਹਨਾਂ ਦੇ ਮਨਪਸੰਦ ਹੁੰਦੇ ਸੀ। ਉਹ ਫਿਰ ਕਹਿੰਦੇ ਸੀਗੇ ਵੀ ਜੇ ਤਾਂ ਖਰਚੇ ਬੰਨਿਓ ਹਟਾ ਰਹੇ ਹੋ ਤਾਂ ਨਾ ਹਟਾਓ, ਅਸੀਂ ਕਰ ਲਾਂਗੇ ਪਾ ਲਾ ਕੇ ਉਹਨਾਂ ਕਰ ਵੀ ਲੈਣਾ। ਹਾਂਜੀ ਤੇ ਤੁਹਾਨੂੰ ਮੈਂ ਐਸੀਆਂ ਕਈ ਜਿਹੜੀਆਂ ਗੱਲਾਂ ਬਾਤਾਂ ਨੇ ਮੈਂ ਤੁਹਾਨੂੰ ਆਪਾਂ ਸਾਂਝੀਆਂ ਕਰਦੇ ਚੱਲਾਂਗੇ। ਆਪਣੇ ਨਾਲ ਕੁਝ ਕਾਲਰਸ ਨੇ ਸਰੋਤਿਓ, ਤੁਹਾਡੀ ਵੀ ਕੋਈ ਯਾਦ ਜੁੜੀ ਹੈ ਕਿਸੇ ਟੀਚਰ ਦੇ ਨਾਲ, ਕਿਸੇ ਅਧਿਆਪਕ ਦੇ ਨਾਲ, ਤਾਂ ਸਾਂਝੀ ਜ਼ਰੂਰ ਕਰਿਓ। 408 272 5200 ਸਟੂਡੀਓ ਦਾ ਨੰਬਰ ਹੈ। ਤੇ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ ਟੌਪਿਕ ਆ। ਕਹਿੰਦੇ ਹੁੰਦੇ ਅਧਿਆਪਕ ਇੱਕ ਉਹ ਪੌੜੀ ਆ ਜੀ, ਉਹ ਲੱਗੀ ਰਹਿੰਦੀ ਆ, ਉੱਤੇ ਚੜ ਕੇ ਦੁਨੀਆ ਕਿਤੇ ਦੀ ਕਿਤੇ ਪਹੁੰਚ ਜਾਂਦੀ ਆ ਜੀ। ਵਾਹ, ਥੱਲੇ ਲੈ ਕੇ ਤੱਕ ਇਹ ਪੌੜੀ ਆ, ਇਹ ਬਹੁਤ ਵਧੀਆ ਜੀ। ਮੈਂ ਤਾਂ ਬਹੁਤ ਰਿਸਪੈਕਟ ਕਰਦਾ, ਬੜੀ ਇੱਜ਼ਤ ਕਰਦਾ ਟੀਚਰ ਦੀ। ਕੋਈ ਵੀ ਟੀਚਰ ਹੈ ਕਦੇ ਵੀ ਮੈਂ ਕਦੇ ਉਹਦੇ ਪੈਰੀ ਹੱਥ ਲਾਉਣ ਤੋਂ ਬਿਨਾਂ ਨਹੀਂ ਰਿਹਾ ਜੀ। ਕੀ ਬਾਤ ਹੈ। ਇਹ ਨਹੀਂ ਤੇ ਕਹਿੰਦੇ ਜੀ ਕਰ ਸੇਵਾ ਖਾ ਮੇਵਾ। ਤੇ ਮੇਰੇ ਗ੍ਰੈਂਡਫਾਦਰ ਕੇ ਖੁਦ ਹੁੰਦੇ ਸੀਗੇ, ਇਸ ਕਰਕੇ ਡਰ ਬਹੁਤ ਸੀ। ਉਹ ਸੀਗੇ ਬੜੇ ਸਖਤ ਸੁਭਾਅ ਦੇ ਹੁੰਦੇ ਜੀ। ਉਹਨਾਂ ਤੋਂ ਤਾਂ ਤਕਰੀਬਨ ਪਿੰਡ 'ਚ ਵੀ ਸਕੂਲ 'ਚ ਸਿਟੀ ਦੇ ਕਈ ਸਕੂਲਾਂ ਦੇ ਸਟੂਡੈਂਟ ਡਰਦੇ ਹੁੰਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਕਿਹੜੇ ਸਕੂਲ ਦੀ ਯੂਨੀਫਾਰਮ ਆ। ਜੇ ਰਸਤੇ 'ਚ ਕਿਸੇ ਕੋਈ ਬਦਤਮੀਜੀ ਜਲੰਧਰ ਤੋਂ ਆਉਂਦੇ ਜਾਂਦੇ ਕਿਸੇ ਸਕੂਲ ਦੇ ਦੇਖ ਲੈਂਦੇ ਸੀ ਨਾ ਕੋਈ ਮੁੰਡੇ, ਉਹ ਸਕੂਲ 'ਚ ਪਹੁੰਚ ਜਾਂਦੇ ਹੁੰਦੇ ਸਵੇਰ ਨੂੰ। ਤੇ ਉੱਥੇ ਪ੍ਰੇਅਰ 'ਚ ਜਾ ਕੇ ਕੱਢ ਲੈਂਦੇ ਹੁੰਦੇ ਨਿਆਣਾ ਬਣ ਕੇ, ਇੰਨੀ ਉਹਨਾਂ ਦੀ ਹੁੰਦੀ ਸੀ। ਤੇ ਪਿੰਨਾਂ ਲਾ ਕੇ ਰੱਖਦੇ ਪੱਗ ਨੂੰ, ਤੇ ਉੱਥੇ ਮੁਰਗਾ ਬਣਾ ਕੇ ਪੱਗ ਪਿੰਨਾਂ ਉਹ ਲਾਉਂਦੇ ਹੁੰਦੇ ਸੀ ਟੀਕੇ। ਤੇ ਉਹ ਕਾਫੀ ਉਹਨਾਂ ਦਾ ਵਧੀਆ ਰਿਹਾ ਇਸ ਚੀਜ਼ ਤੇ ਦਬਦਬਾ ਜੀ। ਸਾਡੇ ਵੀ ਟੀਚਰ ਹੁੰਦੇ ਸੀ, ਉਹਨਾਂ ਨੇ ਜੇ ਕੋਈ ਨਿਆਣਾ ਨਾ ਆਇਆ ਪ੍ਰਾਇਮਰੀ ਸਕੂਲ ਟਾਈਮ ਤਾਂ ਉਹ ਕਹਿੰਦਾ ਫਲਾਨਾ ਆ ਜਾ ਬਈ ਤੂੰ, ਫਲਾਨਾ ਸਾਰਿਆਂ ਦੇ ਛੋਟੇ ਨਾਂ ਪਾਏ ਹੁੰਦੇ ਸੀ ਮੁੰਡਿਆਂ ਦੇ। ਉਹ ਫਲਾਨਾ ਤੂੰ ਵੀ ਇੱਧਰ ਆ, ਜਾਓ ਫਲਾਨਾ ਲਿਆਓ ਚੱਕ ਕੇ ਘਰੋਂ ਜਿਹੜਾ ਨਹੀਂ ਆਇਆ, ਭਾਵੇਂ ਉਹ ਬਿਮਾਰ ਹੋਵੇ। ਚੱਕਣ ਦਾ ਰਿਵਾਜ ਵੀ ਬਹੁਤ ਹੁੰਦਾ ਸੀ। ਸਹੀ ਹੈ। ਮੁੜ ਕੇ 3-4 ਜਣਾ ਪਿਆ ਪੁੱਛਣਾ ਨਹੀਂ ਕਰਦੇ ਉਹਨੂੰ, ਪੁਲਿਸ ਵਾਲੇ ਰੇਡ ਮਾਰਨ ਜਾਂਦੇ ਹੁੰਦੇ ਆ। ਉਹ ਬੁੜੀਆਂ ਨੇ ਕਹਿਣਾ ਬੇ ਅਸੀਂ ਛੁੱਟੀ ਕਰਾਈ, ਬੇ ਅਸੀਂ ਫਲਾਨੇ ਜਾਣਾ, ਤੂੰ ਕੌਣ, ਫੜ ਚੱਕ ਕੇ ਲੈ ਜਾਣਾ ਸਕੂਲੇ ਜਾ ਕੇ ਉੱਥੇ ਪੇਸ਼ ਕਰ ਦੇਣਾ ਜਿੱਦਾਂ ਉਹਦੀ ਉੱਥੇ ਤੂੰ ਆਇਆ ਨੀ। ਹੋਰ ਕਹਿੰਦੇ ਮਗਰ ਉਹਨਾਂ ਬੁੜੀਆਂ ਜਾਣਾ, ਅਸੀਂ ਤਾਂ ਦਵਾਈ ਲੈਣ ਜਾਣਾ, ਫਲਾਨੇ ਦਾ ਜਾਣਾ, ਸਾਡੇ ਤਾਂ ਵਿਆਹ ਸੀ। ਉਹਨੇ ਕਹਿਣਾ ਫਿਰ ਬੀਬੀ ਦੱਸ ਕੇ ਜਾਈਦਾ ਸਕੂਲੇ, ਤੁਸੀਂ ਅਰਜੀ ਦਿੱਤੀ, ਚੱਕ ਕੇ ਲੈ ਜਾਂਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਟਾਈਮ। 3 ਅਰਜ਼ੀਆਂ ਤਾਂ ਭਾਜੀ ਰਤਾ ਹੀ ਦਿੰਦੇ ਸੀਗੇ, ਇੱਕ ਤਾਂ ਬਿਮਾਰੀ ਦੀ, ਜ਼ਰੂਰੀ ਕੰਮ ਦੀ, ਤੇ ਫੀਸ ਮਾਫੀ ਦੀ। ਫਿਰ ਉਹਨੇ ਕਹਿਣਾ ਜਿਹਨੂੰ ਨਾ ਆਉਣਾ ਤਾਂ ਸਾਡੇ ਕਮਲਜੀਤ ਗੁਪਤਾ ਹੁੰਦਾ ਸੀ ਮਾਸਟਰ, ਸਾਡੇ ਲਾਗੇ ਪਿੰਡ ਤੋਂ, ਸਾਡੇ ਪਿੰਡ ਹੀ ਪੜ੍ਹਾਇਆ। ਉਹਨੇ ਜੋ ਦੇਖਣਾ ਵੀ ਨਿਆਣਿਆਂ ਪਰ ਨਹੀਂ ਕੰਮ ਕੀਤਾ, ਫੱਟੀ ਨਹੀਂ ਪੋਚੀ ਜਾਂ ਕੁਛ ਹੋਰ ਕੰਮ ਨਹੀਂ ਕੀਤਾ, ਉਹਨੇ ਕਹਿਣਾ ਫੜ ਲਓ ਵੀ ਆਪਾਂ ਪਤਾ ਹੀ ਪੱਕੇ ਮੁੰਡੇ ਕੁੜੀਆਂ ਦਿੱਤੇ ਹੁੰਦੇ ਵੀ ਆ ਨਲਾਇਕ ਆ, ਇਹਨੂੰ ਇਹਨਾਂ ਨੇ ਪੜਾਉਣਾ। ਫਿਰ ਇੱਕ ਨੇ ਦੱਸਣਾ, ਦੂਜੇ ਨੇ ਮੌਕਾ ਤਿਆਰ ਰੱਖਣਾ ਮਗਰ। ਉਹ ਕੁੜੀਆਂ ਨੇ ਇਹਦਾ ਮਗਰ ਦੇਖੀ ਜਾਂਦੇ, ਮੁੰਡਿਆਂ ਨੇ ਮੌਕਾ ਮਾਰਨ ਨਹੀਂ ਲੱਗਾ। ਉਹਦੇ ਨਾਲ ਪੜ੍ਹਨਾ, ਨਾਲੇ ਦੇਖੀ ਜਾਣਾ, ਦੱਸੀ ਜਾਣਾ, ਨਾਲੇ ਪਿੱਛੋਂ ਮੁੱਕਾ ਜ਼ੋਰਨਾ, ਇੱਕ ਹੋਰ ਮਾਰ। ਫਿਰ ਜੇ ਦੇਖੇ ਵੀ ਇਹਨੇ ਵਧੀਕੀ ਕੀਤੀ ਹੈ ਤਾਂ ਕਹਿਣਾ ਉਹਨੂੰ ਪੁੱਛ ਲੈਣਾ ਕੋਈ ਸਵਾਲ, ਫਿਰ ਕਹਿਣਾ ਵੀ ਤੈਂ ਉਹਦੇ ਚਪੇੜ ਮਾਰਨੀ, ਤੈਂ ਉਹਦੇ ਮਾਰਨੀ ਆ। ਹੁਣ ਕੋਈ ਲਿਹਾਜ਼ ਵੀ ਨਹੀਂ ਕਰ ਸਕਦਾ, ਜੇ ਇੱਕ ਪਹਿਲੇ ਲਿਹਾਜ਼ ਕਰੇ ਦੂਜੇ ਨੇ ਜ਼ੋਰ ਨਾ ਮਾਰਨੀ। ਇਹ ਤਾਂ ਬਹੁਤ ਵਧੀਆ ਚੱਲਦਾ ਰਿਹਾ ਜੀ, ਚੱਲਦਾ ਰਿਹਾ। ਬਿਲਕੁਲ ਜੀ ਬਿਲਕੁਲ। ਪਰ ਫਿਰ ਵੀ ਉਹਨਾਂ ਲੋਕਾਂ ਦੀ ਕੀਤੀ ਤਪੱਸਿਆ ਕਰਕੇ ਜੀ ਦੇਖੋ ਬਹੁਤ ਸਾਰੇ ਲੋਕ ਅਫਸਰ ਬਣ ਗਏ, ਕੋਈ ਕਿਸੇ ਅਹੁਦੇ ਤੇ ਪਹੁੰਚ ਗਿਆ, ਕਿਸੇ ਅਹੁਦੇ ਤੇ ਪਹੁੰਚ ਗਿਆ। ਸਹੀ ਗੱਲ ਹੈ। ਜਿਹੜੇ ਅੱਜ ਕਈ ਕਹਿੰਦੇ ਆ ਨਾ ਵੀ ਟੀਚਰ ਬੱਚੇ ਨੂੰ ਕਹਿਣਾ ਨਹੀਂ ਕੁਛ, ਮੈਂ ਕਹਿੰਦਾ ਉਹ ਗਲਤ ਆ। ਹਾਂਜੀ ਟੀਚਰ ਕੋ ਬੱਚਾ ਜ਼ਿਆਦਾ ਟਾਈਮ ਰਹਿੰਦਾ ਮਾਂ ਪਿਓ ਨਾਲੋਂ, ਮਾਂ ਪਿਓ ਉਹ ਟੀਚਰ ਦੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ, ਉਹਨੂੰ ਕੁਛ ਬਣਾਉਣ ਸੁਧਾਰਨ ਚ, ਉਹਦਾ ਕੁਛ ਸਵਾਰਨ ਦੇ ਲਈ। ਮਾਂ ਪਿਓ ਕੋਲ ਜੇ ਥੋੜਾ ਟਾਈਮ ਜਾਣਾ, ਮਾਂ ਪਿਓ ਨੂੰ ਜਾਂਦੇ ਤਾਂ ਹੋਰ ਹੀ ਕੰਮ ਕਰਾਏ ਹੁੰਦੇ ਆ।
ਬਸ ਤੇਰਾ ਪਾਪਾ ਹੁਣੇ ਬੋਲਦਾ ਗਿਆ, ਤੂੰ ਲੇਟ ਆਇਆ ਸਕੂਲੇ, ਤੈਨੂੰ ਖੂਟੇ ਏਦਾਂ ਫਲਾਨਾ ਏਦਾਂ। ਹੁਣ ਤਾਂ ਉਹ ਪਹਿਲਾਂ ਘਰ ਦੇ ਕੰਮ ਫਿਰ ਕੰਮ ਨਹੀਂ ਕੀਤਾ, ਹੁਣ ਫਿਰ ਨਕਲ ਮਾਰ ਕੇ ਤੇ ਉਹਨਾਂ ਕੀ ਪੜ੍ਹਨਾ ਨਿਆਣੇ ਜਿਹੜਾ ਸਕੂਲੇ ਸੁਧਰ ਜਾਵੇ। ਘਰ ਕੰਮ ਬਹੁਤ ਘੱਟ ਹੁੰਦਾ ਸੀ ਆ ਕੇ, ਘਰਾਂ ਦੇ ਕੰਮ ਵੀ ਕਰਨੇ ਪੈਂਦੇ ਸੀ ਆ ਕੇ, ਕਿਸੇ ਮੋਟਰ ਟਿਊਬਲ ਪੱਠਾ ਲੱਥਾ ਕੋਈ ਹੋਰ ਕੰਮ ਵੀ ਹੁੰਦੇ ਸੀ। ਸੋ ਲਾਈਫ ਜਿਹੜੀ ਬਹੁਤ ਵਧੀਆ ਸਕੂਲ ਦੀ ਕਾਲਜ ਦੀ, ਉਹ ਦਿਨ ਕਦੇ ਜਾਣੇ ਨਹੀਂ ਚਾਹੀਦੇ ਜ਼ਿੰਦਗੀ 'ਚ ਮੇਰੇ ਹਿਸਾਬ ਨਾਲ। ਸਾਰੀ ਉਮਰ ਲਈ ਪੜ੍ਹਨਾ ਚਾਹੀਦਾ, ਸਿੱਖਣਾ ਚਾਹੀਦਾ ਜੀ। ਸਿੱਖਣਾ ਚਾਹੀਦਾ, ਬਿਲਕੁਲ ਜੀ। ਬੰਦਾ ਸਿਖਿਆਰਥੀ ਸਾਰੀ ਉਮਰ ਹੀ ਸਿੱਖਦਾ ਜੀ। ਬਹੁਤ ਮੁਬਾਰਕਾਂ ਜੀ ਸਾਰੇ ਟੀਚਰ ਦੱਸਿਆ ਜੀ, ਸਾਰੇ ਅਧਿਆਪਕਾਂ ਨੂੰ, ਸਾਰੇ ਉਹਨਾਂ ਗੁਰੂਆਂ ਨੂੰ ਪ੍ਰਣਾਮ ਹੈ ਜੀ, ਜਿਨ੍ਹਾਂ ਨੇ ਚੰਗਾ ਕੁਛ ਪੜ੍ਹਾਤਾ ਬਣਾਤਾ ਜੀ। ਮੈਂ ਤੁਹਾਨੂੰ ਇੱਕ ਹੋਰ ਸੁਣਾਵਾਂ ਵਾਕਿਆ, ਛੋਟਾ ਜਿਹਾ ਟਾਈਮ ਹੈਗਾ ਜ਼ਰੂਰ। ਤੇ ਸਾਡੇ ਪਿੰਡ 'ਚ ਵੀ 3-4 ਟੀਚਰ ਸੀਗੇ, ਇੱਕ ਤਾਂ ਹਜੇ ਵੀ ਹੈਗੇ ਨੇ। ਉਹ ਜਿੱਦਾਂ ਦੇ ਸਾਡੇ ਬਾਬਾ ਜੀ ਮੇਰੇ ਫਾਦਰ ਪੜ੍ਹੇ ਆ, ਉਦੋਂ ਬਾਅਦ ਉਹ 5 ਪੀੜ੍ਹੀਆਂ ਪੜ੍ਹ ਗਏ, 4 ਉਦਾਂ ਦਾ ਹੀ ਆ ਹਜੇ। ਜ਼ਿੰਦਗੀ 'ਚ ਨਾ ਤਾਂ ਅੱਜ ਤੱਕ ਚਾਹ ਪੀਤੀ, ਅੱਛਾ ਜੀ, ਨਾ ਬਰਫ ਵਾਲਾ ਪਾਣੀ ਪੀਤਾ ਜੀ। ਬਿਲਕੁਲ ਸਾਈਕਲ ਤੇ ਰਹੇ ਹਮੇਸ਼ਾ, ਸਾਰਾ ਕੁਛ ਕੋਲ ਆ, ਸਾਈਕਲ ਹੀ ਚਲਾਇਆ ਤਾਂ ਤੌਲੀਆ ਗਿੱਲਾ ਕਰਕੇ ਗਰਮੀਆਂ ਨੂੰ ਸਿਰ ਤੇ ਰੱਖ ਕੇ ਆਉਣਾ। ਤੇ ਕਦੇ ਚਾਹ ਅੱਜ ਤੱਕ ਨਹੀਂ ਉਹਨਾਂ ਨੇ ਪੀਤੀ ਜੀ। ਲਾਲ ਚੰਦ ਦੇ ਨਾਮ ਨਾਲ ਬੜੇ ਮਸ਼ਹੂਰ ਆ ਉਹ ਏਦਾਂ ਬੜੇ ਕੱਬੇ ਹੁੰਦੇ ਸੀ। ਚਲੋ ਸਾਈਕਲ ਉਹ ਏਦਾਂ ਰਹੇ ਜੀ, ਉਹ ਹਮੇਸ਼ਾ ਹੀ ਜਿੱਥੇ ਵੀ ਜਾਣਾ ਸਾਈਕਲ ਤੇ ਜਾਣਾ ਉਹਨਾਂ ਨੇ, ਜਾਂ ਕਿਸੇ ਨਾਲ ਹੁਣ ਬਹਿ ਕੇ ਸਕੂਟਰ ਚਲੇ ਗਿਆ ਤਾਂ ਚਲੇ ਗਿਆ ਜੀ। ਤੇ ਸਾਡੇ ਮੈਥ ਦੇ ਟੀਚਰ ਹੁੰਦੇ ਸੀਗੇ ਜੀ ਪ੍ਰੇਮਪਾਲ ਜੀ, ਉਹਨਾਂ ਨੇ ਮੇਰੇ ਖਿਆਲ ਵੀ 6ਵੀਂ ਕਲਾਸ ਤੋਂ ਲੈ ਕੇ +2 ਹੁਣ ਤਾਂ ਹੋ ਗਈ ਸੀ, ਜਾਣੀ ਕਿ ਉਦੋਂ 10ਵੀਂ 12ਵੀਂ ਤੱਕ ਕਦੇ ਕਿਤਾਬ ਹੱਥ 'ਚ ਨਹੀਂ ਸੀ ਪੜ੍ਹੀ। ਔਰ ਜਿਹੜੀ ਕਲਾਸ ਜਾਣਾ ਮੂੰਹ ਜਵਾਨੀ ਵੀ, ਇੱਥੇ ਕੱਲ ਇਸ ਟੌਪਿਕ ਤੇ ਛੱਡਿਆ ਸੀ, ਆਹ ਪੜ੍ਹਾਇਆ ਸੀ, ਤੇ ਇਦੋਂ ਅੱਗੇ ਆਪੇ ਉਹਨਾਂ ਨੇ ਮੂੰਹ ਜਵਾਨੀ ਪੜ੍ਹਾਉਣਾ ਸਾਰਾ ਜੀ। ਇੰਨੇ ਇੰਟੈਲੀਜੈਂਟ ਸੀਗੇ ਜੀ। ਕਦੇ ਕਿਤਾਬ ਹੱਥ 'ਚ ਨਹੀਂ, ਕਦੇ ਕਿਸੇ ਨਿਆਣੇ ਨੂੰ ਦਬਕਾ ਨਹੀਂ, ਕਦੇ ਸਜ਼ਾ ਨਹੀਂ। ਕਿਤੇ ਸਾਲ 'ਚ ਬਹੁਤ ਖਿੱਚ ਗਿਆ, ਕਿਤੇ ਇੱਕ ਨਾ ਦੇ ਨਿਆਣੇ ਨੂੰ ਕਿਤੇ ਕਹਿਣਾ ਭੁਚਾਲ ਆ ਗਿਆ, ਜਦੋਂ ਫੜਨਾ ਚੱਕ ਕੇ ਡੈਸਕ ਤੋਂ ਇੱਧਰ ਚੱਕ ਕੇ ਇੱਧਰ, ਬਹੁਤ ਖਿੱਚ ਜਾਣਾ ਤੇ ਕਹਿਣਾ ਮੈਂ ਤੁਹਾਡੀ ਕਲਾਸ 'ਚੋਂ ਚੱਲਿਆ, ਜੇ ਤੁਸੀਂ ਨਹੀਂ ਪੜ੍ਹਨਾ ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਇਆ ਕਰਨੀ, ਮੈਂ ਮੂੰਹ ਪਰੇ ਕਰ ਲਿਆ ਕਰਨਾ। ਤੁਸੀਂ ਜੋ ਪਸ਼ੂ ਚਾਰਿਆ ਕਰਨੇ ਆ, ਤੁਸੀਂ ਜੋ ਭੱਠਿਆਂ ਦੇ ਕੰਮ ਕਰਨਾ, ਮਿਸਤਰੀਆਂ ਦਾ ਕੰਮ ਕਰਨਾ, ਤੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ, ਮੈਂ ਮੂੰਹ ਪਰੇ ਕਰ ਲਿਆ ਕਰਨਾ। ਮੈਂ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦੇਣਾ, ਵੀ ਕਹਿਣਾ ਤੁਸੀਂ ਹੁਣ ਪੜ੍ਹਦੇ ਨਹੀਂ। ਜਾਣੀ ਕਿ ਇੰਨਾ ਵਿਚਾਰਾ ਉਹਨੇ ਖਪਣਾ ਆਪਸ ਵਿੱਚ, ਕਲਪਣਾ ਵਿਚਾਰੇ ਨੇ ਵੀ ਇਹ ਜੋ ਵੀ ਆ ਵੀ ਇਹ ਗਲਤ ਆ, ਵੀ ਪੜ੍ਹੋ। ਸੋ ਬਹੁਤ ਵਧੀਆ ਟੀਚਰ ਸੀਗੇ ਜੀ, ਬੜੇ ਬਹੁਤ ਵਧੀਆ ਸੀ ਜੀ। ਧੰਨਵਾਦ ਅਮਰੀਕ ਜੀ, ਯਾਦਾਂ ਤੁਸੀਂ ਸਾਂਝੀਆਂ ਕੀਤੀਆਂ। ਥੈਂਕ ਯੂ ਸੋ ਮਚ, ਧੰਨਵਾਦ। ਕੋਈ ਯਾਦਾਂ ਸੱਜਣੀਆਂ ਕਰ ਚਲਾ ਜੀ। ਜੀ। ਅਗਲੇ ਕਾਲਰ ਨੇ ਸਰਬਜੀਤ ਜੀ। ਸਰਬਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਮੈਂ ਬਤੌਰ ਟੀਚਰ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ। ਅੱਛਾ, ਤੁਸੀਂ ਪੜ੍ਹਾਉਂਦੇ ਰਹੇ? ਹਾਂਜੀ, ਮੈਂ ਪੜ੍ਹਾਉਂਦਾ ਰਿਹਾ। ਮੈਂ 13 ਸਾਲ ਪੜ੍ਹਾਇਆ ਸੀ ਸੈਕੰਡਰੀ ਸਕੂਲ 'ਚ। ਵਾਹ ਜੀ ਵਾਹ ਜੀ, ਕਰੋ ਸਾਂਝਾ। ਤੇ ਜਿੱਦਾਂ ਸਾਡਾ ਐਕਸਪੀਰੀਅੰਸ ਇਹ ਆ ਬਈ, ਜਿਹੜਾ ਪੇਰੈਂਟਸ ਨੂੰ ਟੀਚਰ ਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ। ਇੱਕ ਤਾਂ ਬੱਚਿਆਂ ਨੂੰ ਮਾਰਨਾ ਨਹੀਂ, ਉਹਦੇ ਨਾਲ ਦੂਸਰਾ ਜਿਹੜੀ ਗਵਰਨਮੈਂਟ ਦੀ ਪਾਲਿਸੀ ਸੀ ਕਿ ਬੱਚਿਆਂ ਨੂੰ ਫੇਲ ਨਹੀਂ ਕਰਨਾ ਪੰਜਾਬ ਦੇ ਵਿੱਚ, ਉਹਦੇ ਨਾਲ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਨਿਘਾਰ ਹੈ। ਬਿਲਕੁਲ ਸਹੀ ਹੈ। ਇਹਦੇ ਨਾਲ ਆਪਾਂ ਜੇ ਬੱਚੇ ਦੀ ਵੈਲੂਏਸ਼ਨ ਨਹੀਂ ਕਰਾਂਗੇ, ਬੱਚਾ ਪੜ੍ਹੇ ਜਾਂ ਨਾ ਪੜ੍ਹੇ, ਉਹਨੇ ਪਾਸ ਹੋ ਹੀ ਜਾਣਾ। ਤੇ ਉਹਦੇ ਨਾਲ ਫਿਰ ਬੱਚੇ ਦੇ ਮਨ 'ਚ ਇਹ ਰਹਿੰਦਾ ਕਿ ਮੈਂ ਨਾ ਵੀ ਪੜ੍ਹਾਂ, ਮੈਂ ਤਾਂ ਵੀ ਪਾਸ ਹੋ ਜਾਣਾ। ਗਵਰਨਮੈਂਟ ਨੇ ਪਾਲਿਸੀ ਦੇ ਤਹਿਤ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਪੰਜਾਬ ਨੂੰ ਬਹੁਤ ਪਿੱਛੇ ਲੈ ਕੇ ਆਂਦਾ ਤੇ ਪ੍ਰਾਈਵੇਟਾਈਜੇਸ਼ਨ ਨੂੰ ਬਹੁਤ ਅੱਗੇ ਲੈ ਕੇ ਆਂਦਾ। ਏਦਾਂ ਹੀ ਬਿਲਕੁਲ ਸਹੀ ਹੈ ਜੀ, ਬਿਲਕੁਲ। ਤੇ ਆਪਾਂ ਜਿੰਨੇ ਵੀ ਪੜ੍ਹੇ ਹੋ, ਮੇਰਾ ਬਰਥ 1966 ਦਾ, ਅਸੀਂ ਸਾਰੇ ਦੀਵੇ ਨਾਲ ਪੜ੍ਹ ਕੇ ਟੀਚਰ ਲੱਗੇ ਆ। ਬ੍ਰਦਰ ਮੇਰੇ ਚੀਫ ਇੰਜੀਨੀਅਰ ਰਿਟਾਇਰ ਹੋਇਆ। ਸਾਰੇ ਆਪਾਂ ਉਸ ਜਿਹੜੀ ਲੈਵਲ ਦੇ ਪੜ੍ਹੇ ਬੱਚੇ ਆ, ਅਸੀਂ ਸਾਰੇ ਵੈਲ ਸੈਟਲਡ ਆ। ਤਕਰੀਬਨ 90% ਅਸੀਂ ਸਾਰੇ ਜੌਬਾਂ ਕਰਦੇ ਸੀ ਜਿਹੜੇ ਉਸ ਵੇਲੇ ਪੜ੍ਹੇ, ਜਿਨ੍ਹਾਂ ਨੇ 83, 83, 87, 88 ਤੱਕ ਗ੍ਰੈਜੂਏਸ਼ਨ ਕੀਤੀ। ਤੇ ਅਸੀਂ ਉਹ ਦੌਰ ਵੀ ਹੰਢਾਇਆ ਜਿਹੜੀ ਆਪਾਂ ਹਮੇਸ਼ਾ ਟੀਵੀ ਤੇ ਗੱਲ ਕਰਦੇ ਰਹਿੰਦੇ। ਜੀ ਬਿਲਕੁਲ ਠੀਕ ਨਾ ਜੀ। ਅਧਿਆਪਕ ਨੂੰ ਦਾ ਜਿਹੜਾ ਕਿਰਦਾਰ ਆ, ਉਹਨੂੰ ਸਿੱਟਣ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਸਰਕਾਰਾਂ ਦਾ, ਸਰਕਾਰਾਂ ਤੋਂ ਅਧਿਆਪਕਾਂ ਦੇ ਤੋਂ ਗੈਰ ਵਿਦਿਅਕ ਕੰਮ ਲੈਣਾ, ਪਲੱਸ ਕੁਛ ਟੀਚਰਾਂ ਦਾ ਜਿਨ੍ਹਾਂ ਦੇ ਨਾਲ ਸਰਕਾਰੀ ਜਿਹੜੇ ਰਾਜਨੀਤਿਕ ਨਾਲ ਜਿਹੜੇ ਜੁੜ ਗਏ ਟੀਚਰ, ਉਹਨਾਂ ਦਾ ਵਿਦਿਆ ਤੋਂ ਦੂਰ ਹੋ ਜਾਣਾ ਤੇ ਲੋਕਾਂ ਦੇ ਘਰਾਂ 'ਚ ਜਾ ਕੇ ਆਮ ਨੋਰਮਲ ਉਹਨਾਂ ਦੀਆਂ ਪਾਰਟੀਆਂ, ਵਿਆਹ ਸ਼ਾਦੀਆਂ 'ਚ ਸ਼ਾਮਲ ਹੋਣਾ, ਪਲੱਸ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਲਾ ਲੈਣੀਆਂ। ਜਾ ਕੇ ਤੁਸੀਂ ਜਦੋਂ ਦੂਜਿਆਂ ਦੇ ਬੱਚਿਆਂ ਦੇ ਘਰਾਂ 'ਚ ਉਹਨਾਂ ਦੇ ਨਾਲ ਬੈਠ ਕੇ
ਡਰਿੰਕ ਕਰਦੇ ਆ ਜਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਆ ਤਾਂ ਬੱਚਿਆਂ ਦੇ ਵਿੱਚੋਂ ਉਹਨਾਂ ਦੇ ਮਨਾਂ 'ਚੋਂ ਤੁਹਾਡੀ ਰਿਸਪੈਕਟ ਜਿਹੜੀ ਖਤਮ ਹੋ ਜਾਂਦੀ ਖਤਮ ਹੋ ਜਾਂਦੀ। ਬਿਲਕੁਲ ਸਹੀ ਹੈ ਜੀ, ਬਿਲਕੁਲ। ਉਹ ਇੱਕ ਅਧਿਆਪਕ ਦਾ ਤੇ ਵਿਦਿਆਰਥੀ ਦਾ ਰਿਸ਼ਤਾ ਹੁੰਦਾ ਜੀ। ਇੱਕ ਬਹੁਤ ਵੱਡਾ ਕਾਰਨ ਆ। ਤੇ ਅਸੀਂ ਜਿੱਦਾਂ ਮੈਂ ਬੇਸਿਕ JBT ਸੈਂਟਰ ਨੌਰੇ ਤੋਂ ਸ਼ੁਰੂ ਕੀਤਾ ਸੀਗਾ ਪੜਾਉਣਾ। ਮੈਂ ਐਗਜ਼ਾਮਪਲ ਦੱਸਾਂ, ਮੇਰਾ ਲੜਕੀਆਂ ਦਾ ਸਕੂਲ ਸੀ JBT ਸੈਂਟਰ, ਜਿਹਦੀ ਸਥਾਪਨਾ ਜਿਹੜੀ ਆ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਦਾ ਉਦਘਾਟਨ ਕੀਤਾ ਸੀ ਸਕੂਲ ਦਾ। ਠੀਕ ਹੈ ਜੀ। ਸਰਦਾਰ ਦਿਲਬਾਗ ਸਿੰਘ ਜੀ ਖੇਤੀਬਾੜੀ ਮਿਨਿਸਟਰ ਸਨ, ਉਹਨਾਂ ਦਾ ਏਰੀਆ ਸੀ। ਠੀਕ ਹੈ। ਮੇਰਾ ਪਹਿਲੇ 3 ਮਹੀਨੇ ਦੇ ਵਿੱਚ ਜਿਹੜਾ 25-30 ਕਿਲੋ ਭਾਰ ਇਸ ਕਰਕੇ ਘਟ ਗਿਆ ਤੇ ਮੇਰੇ ਘਰ ਦੇ ਮੈਨੂੰ ਗੁੱਸੇ ਹੋਣ ਲੱਗੇ ਵੀ ਤੂੰ ਅਧਿਆਪਕ ਲੱਗੇ, ਤੈਨੂੰ ਨੌਕਰੀ ਲੱਗੀ ਆ, ਤੂੰ ਤਨਖਾਹ ਲੈਣਾ, ਤੂੰ ਛੁੱਟੀ ਕਿਉਂ ਜਾਂਦਾ। ਉਹਦਾ ਰੀਜ਼ਨ ਸੀ ਕਿ ਲੜਕੀਆਂ ਦਾ ਸਕੂਲ ਸੀ, ਮੇਰੀ ਇੱਕ ਜੰਗ ਸੀ ਆਪਣੇ ਆਪ ਨੂੰ ਤੱਕੜ ਦੀ ਧਾਰ ਤੇ ਰੱਖ ਕੇ ਚਲਾਉਣਾ, ਹਨਾ ਜੀ ਜੀ। ਇਹ ਇੱਕ ਅਧਿਆਪਕ ਦੇ ਲਈ ਜੰਗ ਇਹਦੇ ਵਿੱਚ ਬਹੁਤ ਔਖਾ ਹੁੰਦਾ। ਔਰ ਕਈ ਵਾਰੀ ਜਿਹੜੀ ਪਿੰਡਾਂ ਦੇ ਬੱਚੇ ਥੋੜਾ ਏਜ ਵੀ ਆ ਕੇ ਸਕੂਲਾਂ 'ਚ ਦਾਖਲ ਹੁੰਦੇ ਜਦੋਂ ਅਪਗ੍ਰੇਡ ਹੁੰਦੇ। ਜੀ ਜੀ ਬਿਲਕੁਲ। ਅਧਿਆਪਕ ਨੂੰ ਆਪਣਾ ਕਿਰਦਾਰ ਹਮੇਸ਼ਾ ਉੱਚਾ ਰੱਖਣਾ ਚਾਹੀਦਾ, ਤਾਂ ਹੀ ਤੁਸੀਂ ਅਧਿਆਪਕ ਜਿਹੜਾ ਆ ਕੌਣ ਦੇ ਯੋਗ ਆ। ਬਿਲਕੁਲ ਜੀ, ਸਹੀ ਹੈ। ਪੰਜਾਬ ਦੀ ਐਜੂਕੇਸ਼ਨ ਨੂੰ ਦੇ ਨਿਗਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਰਕਾਰਾਂ ਦਾ ਪੰਜਾਬ ਦੀ ਐਜੂਕੇਸ਼ਨ ਨੂੰ ਸਿੱਖਣਾ ਤੇ ਪ੍ਰਾਈਵੇਟਾਈਜੇਸ਼ਨ ਨੂੰ ਅੱਗੇ ਲੈ ਕੇ ਜਾਣਾ ਜੀ। ਪਲੱਸ ਉਹਦੇ ਵਿੱਚ ਕੁਝ ਰੋਲ ਸਾਡੇ ਪ੍ਰਾਇਮਰੀ ਅਧਿਆਪਕਾਂ ਦਾ ਵੀ ਹੈਗਾ, ਜਿਨ੍ਹਾਂ ਨੇ ਐਜੂਕੇਸ਼ਨ ਵੱਲ ਧਿਆਨ ਘੱਟ ਦੇ ਕੇ ਪਿੰਡ ਦੀ ਰਾਜਨੀਤੀ ਵੱਲ ਧਿਆਨ ਜ਼ਿਆਦਾ ਦੇ ਕੇ ਬੱਚਿਆਂ ਨੂੰ ਜਿਹੜਾ ਆ ਉਸ ਸਿੱਖਿਆ ਤੋਂ ਵਾਂਝੇ ਕਰਤਾ। ਬਿਲਕੁਲ 6ਵੀਂ ਤੱਕ ਭੇਜਤਾ, ਸਿੱਖਿਆ ਤੋਂ ਵਾਂਝੇ ਕਰਤਾ। ਬਿਲਕੁਲ, ਥੈਂਕ ਯੂ ਸਰ ਜੀ। ਜਦੋਂ ਅਸੀਂ ਬੱਚਿਆਂ ਨੂੰ 6ਵੀਂ 'ਚ ਪੜ੍ਹਾਉਂਦੇ ਆ, ਬੱਚਿਆਂ ਨੂੰ ਇੰਗਲਿਸ਼ ਵਿਚਾਰਿਆਂ ਨੂੰ ਤਾਂ ਚਲੋ 6ਵੀਂ 'ਚ ਤਾਂ ਸ਼ੁਰੂ ਹੁੰਦੀ ਸੀ, ਬੱਚਿਆਂ ਨੂੰ ਕੁਝ ਆਉਂਦਾ ਹੀ ਨਹੀਂ, ਫਿਰ ਬੱਚੇ ਨੂੰ ਸ਼ੁਰੂ ਤੋਂ ਸਟਾਰਟ ਕੋਰਾ ਹੀ ਰਹਿ ਜਾਂਦਾ ਜੀ ਬੱਚਾ, ਕੋਰਾ ਹੀ ਰਹਿ ਜਾਂਦਾ। ਉਹਦੇ ਜ਼ਿਆਦਾ ਮਿਹਨਤ ਕਰਕੇ ਲੈ ਕੇ ਜਾਣਾ। ਬਿਲਕੁਲ ਜੀ, ਬਿਲਕੁਲ, ਥੈਂਕ ਯੂ। ਬਿਲਕੁਲ ਜੀ, ਜਿਹੜਾ ਇਹਨਾਂ ਨੇ ਮੁੱਦਾ ਛੋਇਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ, ਅਸੀਂ ਵੀ ਇਹ ਗੱਲ ਮੰਨਦੇ ਹਾਂ। ਪਰ ਖੈਰ ਸਰਕਾਰਾਂ ਦੇ ਤਾਂ ਆਪਾਂ ਹਰ ਰੋਜ਼ ਗੱਲ ਕਰਦੇ ਰਹਿੰਦੇ ਹਾਂ। ਅੱਜ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਅਧਿਆਪਨ ਵਾਲਾ ਟੀਚਰਾਂ ਤੇ ਆ, ਤੇ ਆਪਾਂ ਜਿਹੜੇ ਤੁਹਾਡੇ ਟੀਚਰ ਸਾਹਿਬਾਨ ਨੇ ਉਹਨਾਂ ਦੇ ਨਾਲ ਕੋਈ ਜੁੜੀ ਯਾਦ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408-272-5200 ਤੇ। ਦੁਨੀਆ ਭਰ ਦੇ ਵਿੱਚ ਅਧਿਆਪਕਾਂ ਨੇ ਸਮਾਜ ਨੂੰ ਰੁਸ਼ਨਾਉਣ ਦੇ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਤੇ ਅੱਜ ਆਪਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹਸਤੀਆਂ ਨੇ ਤਾਂ ਉਹ ਕਿਸੇ ਨਾ ਕਿਸੇ ਸਕੂਲ ਦੇ ਵਿੱਚੋਂ, ਕਿਸੇ ਨਾ ਕਿਸੇ ਕਾਲਜ ਦੇ ਵਿੱਚੋਂ ਜ਼ਰੂਰ ਆ ਕੇ ਉਸ ਤੋਂ ਬਾਅਦ ਪੋਲਿਟਿਕਸ, ਖੇਡਾਂ ਜਾਂ ਹੋਰ ਚੀਜ਼ਾਂ ਦੇ ਵਿੱਚ ਮਸ਼ਹੂਰ ਹੋਏ, ਅੱਗੇ ਜਾਂਦੇ। ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਜੀ ਹਰਪ੍ਰੀਤ ਕੌਰ ਜੀ। ਹਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਰਪ੍ਰੀਤ ਕੌਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ 'ਚ। ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਟੌਪਿਕ ਬਹੁਤ ਵਧੀਆ ਹੈ। ਐਕਚੁਅਲੀ ਮੈਂ ਦੋਨੋਂ ਪਹਿਲੂ ਦੱਸਣਾ ਚਾਹਾਂਗੀ। ਸਭ ਤੋਂ ਪਹਿਲਾਂ ਸਾਡੇ ਉਹਨਾਂ ਸਭ ਸਤਿਕਾਰਯੋਗ ਟੀਚਰਸ ਦਾ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ, ਜਿਨ੍ਹਾਂ ਕੋਲੋਂ ਪੜ੍ਹ ਕੇ ਅਸੀਂ ਜ਼ਿੰਦਗੀ 'ਚ ਕੁਝ ਬਣੇ ਆ ਜੀ, ਆਪਣੀ ਰੋਜ਼ੀ ਰੋਟੀ ਇੱਜ਼ਤ ਨਾਲ ਕਮਾ ਰਹੇ ਆ। ਸਭ ਤੋਂ ਪਹਿਲਾਂ ਹੈਟਸ ਆਫ ਟੂ ਦੈਮ। ਦੂਸਰਾ ਪਹਿਲੂ ਇਹ ਕਵਾਂਗੀ ਕਿ ਉਹ ਟੀਚਰਸ ਵਾਸਤੇ ਆਈ ਐਮ ਵੈਰੀ ਸੌਰੀ ਟੂ ਸੇ ਜਿਹੜੇ ਮਤਲਬ ਗਵਰਨਮੈਂਟ ਕੋਲੋਂ ਜਾਂ ਪ੍ਰਾਈਵੇਟ ਫੀਸ ਜੋ ਵੀ ਜਿੱਥੋਂ ਵੀ ਉਹਨਾਂ ਦੀ ਜਿੱਥੇ ਉਹ ਟੀਚ ਕਰਦੇ ਨੇ, ਪੇ ਤੋਂ ਇਲਾਵਾ ਜਿਹੜੇ ਉਹ ਨਾ ਸੈਸ਼ਨ ਚਲਾ ਦਿੰਦੇ ਹੈ ਕਿ ਤੁਸੀਂ ਟਿਊਸ਼ਨ ਰੱਖੋ। ਟਿਊਸ਼ਨ ਰੱਖੋਗੇ ਤੁਹਾਡੇ ਬੱਚੇ ਦੇ 100% ਨੰਬਰ ਆ ਜਾਣਗੇ 90s ਦੇ ਵਿੱਚ। ਏਦਾਂ ਜੇ ਬੱਚਾ ਟਿਊਸ਼ਨ ਨਹੀਂ ਰੱਖਦਾ, ਜੇ ਅਫੋਰਡ ਨਹੀਂ ਕਰ ਸਕਦਾ, ਉਹਨੂੰ ਇੰਨਾ ਕੁ ਲਾਈਕ ਡਿਮੋਰਲਾਈਜ਼ ਕਰ ਦੇਣਗੇ ਕਿ ਬੱਚਾ ਵਿਚਾਰਾ ਕਹਿੰਦਾ ਕਿ ਮੈਂ ਸਕੂਲ ਜਾਵਾਂ ਕਿ ਨਾ ਜਾਵਾਂ, ਔਰ ਡਰਨ ਹੀ ਲੱਗ ਜਾਂਦੇ। ਔਰ ਮੈਂ ਬਹੁਤ ਕੇਸਿਸ ਦੇਖੇ, ਮੈਂ ਅੱਜ ਡਿਸਕਸ ਨਹੀਂ ਕਰੂੰਗੀ ਜੀ। ਐਂਡ ਸੈਕਿੰਡ ਐਂਡ ਲਾਸਟ ਥਿੰਗ, ਮੈਂ ਫਿਰ ਲਾਈਫ ਦੇ ਵਿੱਚ ਸਮੇਂ ਲਈ ਖੁਦ ਵੀ ਟੀਚਰ ਬਣੀ। ਮੇਰੀ ਪਹਿਲੀ ਜੌਬ ਸੀ, ਲਾਈਕ ਮੈਂ ਇੱਥੇ ਬਾਹਰ ਆਉਣਾ ਸੀ ਕਿ ਮੇਰੇ ਕੋਲ ਟਾਈਮ ਸੀ ਤਾਂ ਮੈਂ ਸੋਚਿਆ ਚਲੋ ਸ਼ੁਗਲ ਦੇ ਤੌਰ ਤੇ ਯੂ ਨੋ ਲਾਈਕ ਥੋੜਾ ਜਿਹਾ ਆਪਾਂ ਕਰਦੇ ਇਸ ਤਰ੍ਹਾਂ, ਮਤਲਬ ਮੇਰੇ ਕੋਲ ਹੋਰ ਕੋਈ ਨਾ ਮੈਂ ਸਟੱਡੀ ਕਰ ਸਕਦੀ ਸੀ ਨਾ ਕੁਝ, ਟਾਈਮ ਥੋੜਾ ਸੀ। ਐਂਡ ਦੇਖੋ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਬੜੇ ਅੱਛੇ ਸਕੂਲ ਦੇ ਵਿੱਚ ਮੈਂ ਇੰਟਰਵਿਊ 'ਚ ਸਿਲੈਕਟ ਹੋਈ। ਮੈਂ ਵੈਸੇ ਅੱਗੇ ਵੀ ਇਹ ਜ਼ਿਕਰ ਕੀਤਾ, ਆਈ ਕੱਟ ਇਟ ਸ਼ਾਰਟ। ਉਦੋਂ ਵੀ ਮੱਲੀ ਸਰ ਤੁਸੀਂ ਤੇ ਸ਼ਰਮਾ ਵੀਰ ਜੀ ਤੁਸੀਂ ਦੋਨੋਂ ਭਰਾ ਹੀ ਸੀ ਜਦੋਂ ਮੈਂ ਅੱਗੇ ਵੀ ਰੈਫਰ ਕੀਤਾ ਸੀ। ਅਧਿਆਪਕ ਦੇ ਦਿਹਾੜੇ ਤੇ ਕੀਤਾ ਹੋਣਾ ਜੀ ਆਪਾਂ ਪ੍ਰੋਗਰਾਮ। ਐਗਜ਼ੈਕਟਲੀ। ਤੇ ਸੋ ਪੁਆਇੰਟ ਇਹ ਸੀ ਕਿ ਮੈਂ ਕੋਈ, ਮੇਰੀ ਉਮਰ ਛੋਟੀ ਸੀ, ਮੈਂ ਕੋਈ BEd ਵਗੈਰਾ ਨਹੀਂ ਸੀ ਕੀਤੀ, ਬਟ ਮੈਂ ਲਾਈਕ ਮੇਨ ਬ੍ਰਾਂਚ ਵਿੱਚ ਚਲੇ ਗਈ। ਮਤਲਬ ਕਹਿੰਦਾ ਪਾਉਂਦਾ ਸਕੂਲ ਸੀ ਤੇ ਮੈਨੂੰ ਜਦੋਂ ਮੈਨੇਜਮੈਂਟ ਨੇ ਪੁੱਛਿਆ BEd ਨਹੀਂ, ਤੇ ਮੈਂ ਬੜੇ ਕੌਨਫੀਡੈਂਸ ਨਾਲ ਕਿਹਾ
ਮੈਂ ਕਿਹਾ ਜੀ ਤੁਸੀਂ ਬੀਐਡ ਚੋਂ ਕੀ ਲੈਣਾ, ਤੁਸੀਂ ਮੇਰੀ ਇੰਟਰਵਿਊ ਲਓ, ਮੈਨੂੰ ਚਾਂਸ ਦਿਓ, ਦੇਖੋ ਅਗਰ ਮੈਂ ਤੁਹਾਡੇ ਬੱਚਿਆਂ ਨੂੰ ਪੜ੍ਹਾ ਸਕਦੀ ਹਾਂ, ਕੋਈ ਰਿਜ਼ਲਟ ਆਉਂਦੇ ਹੈ ਤੇ ਤੁਹਾਨੂੰ ਕੁਝ ਨੋਟਿਸੇਬਲ ਲੱਗਦਾ ਤੇ ਰੱਖੋ, ਬਾਕੀ ਮੈਂ ਤਨਖਾਹ ਲੈਣ ਲਈ ਨਹੀਂ ਆਈ, ਬੇਸ਼ੱਕ ਤੁਸੀਂ ਮੈਨੂੰ ਫ੍ਰੀ ਐਜ਼ ਏ ਵੋਲੰਟੀਅਰ ਹੀ ਰੱਖ ਲਓ। Honest to God, I respect both of you, ਦੋਨਾਂ ਵੀਰਾਂ ਦੀ ਬੜਾ ਸਤਿਕਾਰ ਹੈ ਜੀ ਸਾਡੇ ਦਿਲ ਦੇ ਵਿੱਚ। ਯਕੀਨ ਮੰਨਣਾ, ਮੈਨੂੰ ਉੱਥੇ ਉਹਨਾਂ ਨੇ, ਮੈਂ 2 ਸਾਲ ਆਲਮੋਸਟ ਟੀਚ ਕੀਤਾ ਜੀ। ਫਿਰ ਉਹਨਾਂ ਨੇ ਮੈਨੂੰ ਲਾਈਕ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਸੁਪਰਿੰਟੈਂਡੈਂਟ ਲਗਾਇਆ। ਕਈ ਜਾਣ ਪਹਿਚਾਣ ਵਾਲੇ ਆਏ ਕਿ ਸਾਡੇ ਬੱਚੇ ਨੂੰ ਨਕਲ ਮਾਰਨ ਦਿਓ, ਇਹ ਵੋ, ਬਟ ਆਈ ਵਾਜ਼ ਵੈਰੀ ਸਟ੍ਰਿਕਟ ਕਿਉਂਕਿ ਮੇਰੇ ਫਾਦਰ ਬੜੇ ਸਟ੍ਰਿਕਟ ਸੀ ਆਪਣੀ ਲਾਈਫ ਦੇ ਵਿੱਚ। ਉਹਨਾਂ ਕੋਲੋਂ ਮੈਂ ਇਹੋ ਹੀ ਸਿੱਖਿਆ ਕਿ ਇਮਾਨਦਾਰੀ ਨਾਲ ਚੱਲੋ। ਔਰ ਲਾਸਟ ਗੱਲ, ਮੈਂ ਆਪਣੇ ਟਾਈਮ ਦੇ ਵਿੱਚ, ਮਤਲਬ ਮੈਂ ਕੋਈ ਬਹੁਤ ਵੱਡੀ ਲਿਆਕਤ ਵਾਲੀ ਨਹੀਂ, ਪਰ ਉਸ ਚੀਜ਼ ਦਾ ਮੈਨੂੰ ਬੜਾ ਫਖਰ ਹੈ ਜੀ। ਮੈਂ 2 ਸਾਲਾਂ ਇਹੋ ਜਿਹੇ ਨਲਾਇਕ ਬੱਚੇ ਤੋਰੇ ਆ ਨਾ ਕਿ ਉਦੋਂ ਹੀ ਵਿਦਿਨ 4 to 6 months ਮੈਨੂੰ ਬੱਚੇ ਦੱਸਣ ਲੱਗੇ ਸੀ ਆਵਾਜ਼ਾਂ ਮਾਰ ਕੇ ਕਿ ਮੈਮ ਦੇਖੋ ਉਹ ਵਾਲਾ ਬੱਚਾ, ਨਾਮ ਲੈ ਕੇ ਬੱਚਿਆਂ ਦੇ, ਕਿ ਜਿਹੜਾ ਪਹਿਲੇ ਫੇਲ ਹੁੰਦਾ ਸੀ ਹੁਣ ਉਹ 1st, 2nd, 3rd ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਸੋ ਮੈਂ ਕਹੂੰਗੀ ਜੀ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ, ਮੈਂ ਆਪਣੇ ਟੀਚਰਸ ਨੂੰ, ਜਿਨ੍ਹਾਂ ਕੋਲੋਂ ਮੈਂ ਪੜ੍ਹੀ ਹਾਂ ਲਾਈਫ ਦੇ ਵਿੱਚ, ਮੈਂ ਉਹਨਾਂ ਨੂੰ ਨਮਨ ਸਤਿਕਾਰ ਕਰਦੀ ਹਾਂ ਜੀ, ਜਿਨ੍ਹਾਂ ਕੋਲੋਂ ਸਿੱਖ ਕੇ ਮੈਂ ਅੱਗੋਂ ਕਿਸੇ ਨਾਲ ਸ਼ੇਅਰ ਕੀਤਾ ਕਿ ਅੱਜ ਚਾਂਸ ਮਿਲਿਆ ਮੈਂ ਆਪਣੀ ਸਟੋਰੀ ਤੁਹਾਨੂੰ ਥੋੜਾ ਡਿਸਕਸ ਕਰਕੇ ਦੱਸ ਸਕੀ। ਥੈਂਕ ਯੂ ਸੋ ਮਚ। ਬਹੁਤ ਧੰਨਵਾਦ ਹਰਪ੍ਰੀਤ ਜੀ। ਵੀਰਾਂ ਦਾ ਹਮੇਸ਼ਾ ਹੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਦੇਖੋ, ਹੰਬਲਾ ਮਾਰਨ ਦੀ ਨਾ ਤੁਹਾਡੇ ਚ ਉਹ ਜਿਹੜੀ ਇੱਕ ਹੋਣਾ ਚਾਹੀਦਾ, ਤੁਹਾਡੇ ਚ ਇੱਕ ਇਹ ਉਪਰਾਲਾ ਕਰਨ ਦਾ ਤਹਈਆ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ। ਆਪਣੇ ਅਗਲੇ ਕਾਲਰ ਨੇ ਪਰਮਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਪਰਮਜੀਤ ਕੌਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲੇ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਧਿਆਪਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨੋਮਲੀ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸ਼ਰਮਤ ਜੀ, ਸਤਿ ਸ਼੍ਰੀ ਅਕਾਲ। ਮਨੀ ਸਾਹਿਬ, ਗੱਲ ਏਦਾਂ ਹੈ ਕਿ ਜੇ ਕਹਿੰਦੇ ਟੀਚਰ ਨਾ ਹੁੰਦੇ, ਮੇਰੇ ਹਿਸਾਬ ਨਾਲ ਤਾਂ ਟੀਚਰਾਂ ਦਾ ਥੋੜਾ ਬਹੁਤਾ ਝਿੜਕਣਾ, ਡਿਸਿਪਲਿਨ ਸਾਨੂੰ ਲਿਆਣਾ ਨਾ ਹੁੰਦਾ ਤਾਂ ਅਸੀਂ ਸ਼ਾਇਦ ਮਾਂ ਬਾਪ ਦੇ ਸੁਧਰੇ ਹੋਏ ਤਾਂ ਕਦੀ ਛੁੱਟੀਆਂ ਨਾਲ ਨਾ ਸੁਧਰਦੇ। ਜੀ ਜੀ, ਬਿਲਕੁਲ ਗੱਲ ਠੀਕ ਹੈ ਜੀ। ਸਾਡੇ ਸਾਨੂੰ ਸੁਧਾਰਨ ਵਾਲੇ, ਚਾਹੇ ਉਹ ਪ੍ਰਾਇਮਰੀ ਦੇ ਟੀਚਰ ਸੀ, ਚਾਹੇ ਨਰਸਰੀ ਦੇ ਟੀਚਰ ਨੇ। ਸਾਡੇ ਟਾਈਮ ਤੇ ਨਰਸਰੀ ਹੁੰਦੀ ਨਹੀਂ ਸੀ, ਸਿੱਧਾ ਹੀ ਪ੍ਰਾਇਮਰੀ ਸਕੂਲਾਂ ਚੱਲ ਜਾਈਦਾ ਸੀ। ਚਾਹੇ ਹਾਈ ਸੈਕੰਡਰੀ ਚ ਆ ਗਏ ਤੇ ਚਾਹੇ ਅਦਰ ਟ੍ਰੇਨਿੰਗ ਜੋ ਵੀ ਅਸੀਂ ਕੀਤੀਆਂ, ਜਿਹੜੀ ਉਸਦੀ ਝਿੜਕ ਫਟਕਾਰ ਸੀ, ਉਹਨਾਂ ਦੇ ਨਾਲ ਅਸੀਂ ਏਦਾਂ ਬਣੇ ਆ ਜਿੱਦਾਂ ਸੋਨੇ ਨੂੰ ਕੁੱਟ ਕੇ ਸੁਨਿਆਰ ਜੇਵਰ ਬਣਾਉਂਦੇ। ਜੀ ਜੀ, ਬਿਲਕੁਲ। ਤੇ ਬਿਲਕੁਲ ਇਸੇ ਤਰ੍ਹਾਂ ਹੀ ਹੈ। ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਟੀਚਰਾਂ ਤੋਂ ਹੱਦ ਤੋਂ ਵੱਧ ਪਿਆਰ ਲਿਆ, ਔਰ ਡੰਡਾ ਤੋੜ ਕੇ ਲਿਆਉਣ ਵਾਸਤੇ ਕਟਾਪੇ ਲਈ ਮੈਨੂੰ ਮੇਰੀ ਡਿਊਟੀ ਲੱਗਦੀ। ਫਿਰ ਤੁਸੀਂ ਮਤਲਬ ਡੰਡਾ ਸਖਤ ਜਿਹਾ ਲਿਆਉਂਦੇ ਸੀ ਕਿ ਚਲੋ ਕਦੇ ਇਹ ਵੀ ਹੁੰਦਾ ਸੀਗਾ ਵੀ ਚਲੋ ਕੋਈ ਨਾ, ਨਾਲਦਿਆਂ ਨੇ ਕੁੱਟ ਪੈਣੀ ਹੈ? ਹੁੰਦੀ ਸੀ ਜਿਹਨੂੰ ਆਕੀ ਬੜੀ ਆਵਾਜ਼ ਦੀ ਖਲ ਖਿੱਚ ਲੈਂਦੀ। ਸਹੀ ਹੈ। ਉੱਥੇ ਦੌੜ ਕੇ ਜਾਣਾ ਹੁੰਦਾ ਸੀ। ਮੈਨੂੰ ਕਹਿੰਦੇ ਹੁੰਦੇ ਸੀ ਚੱਲ ਜੀ ਪੰਮੀ ਦੌੜ ਕੇ ਤੋੜ ਕੇ ਲੈ ਕੇ ਆ। ਤੇ ਮੇਰੇ ਮੈਥ ਵਾਲੇ ਟੀਚਰ ਸੀ, ਉਹ ਪੂਰੀ ਬ੍ਰਾਹਮਣ ਯੂਨੀਫਾਰਮ ਚ ਰਹਿੰਦੇ ਸੀ, ਪਿੱਛੇ ਉਹਨਾਂ ਦੇ ਬੋਦੀ ਰੱਖੀ ਹੋਈ ਸੀ ਕਾਫੀ ਲੰਬੀ, ਔਰ ਉਹਨੂੰ ਦਿੱਤੀ ਹੁੰਦੀ ਸੀ, ਮੈਨੂੰ ਕਦੀ ਨਹੀਂ ਭੁੱਲਦੇ। ਔਰ ਉਹ ਮੈਨੂੰ ਕਹਿੰਦੇ ਹੁੰਦੇ ਸੀ ਜਿੱਦਣ ਤੈਨੂੰ ਮਰਿਆ ਨਾ ਉਦੋਂ ਮੈਂ ਆਪ ਡੰਡਾ ਲੈਣ ਜਾਵਾਂਗਾ। ਸਹੀ, ਬਿਲਕੁਲ ਜੀ ਜੀ। ਉਹਨਾਂ ਦੇ ਪੜ੍ਹਾਏ ਹੋਏ ਅਸੀਂ ਅੱਗੇ ਵਧੇ ਹਾਂ। ਮੈਨੂੰ ਅੱਜ ਤਾਂ ਪਤਾ ਲੱਗਾ ਸਭ ਤੋਂ ਪਹਿਲਾਂ ਕਿ ਮੇਰੇ ਹੀ ਸਟੂਡੈਂਟ ਦੇ ਬੱਚਿਆਂ ਨੇ ਜੀ ਜੀ ਮੈਨੂੰ ਗੁੱਡ ਮਾਰਨਿੰਗ ਦੇ ਨਾਲ ਟੀਚਰ ਦੇ ਬਾਰੇ ਮੁਬਾਰਕਾਂ ਦਿੱਤੀਆਂ। ਵਾਹ ਵਾਹ ਵਾਹ, ਬਹੁਤ ਵਧੀਆ। ਮਦਰ ਦੇ ਨਾਲ ਮੇਰੀ ਗੱਲ ਵੀ ਕਰਾਈ। ਬਹੁਤ ਵਧੀਆ। ਮੈਂ ਕਰਾਫਟ ਟੀਚਰ ਦਾ ਕੀਤਾ ਸੀ ਹੁਸ਼ਿਆਰਪੁਰ ਤੋਂ, ਤੇ ਉਹ ਤੋਂ ਬਾਅਦ ਮੈਂ ਆਪਣੇ ਹਸਬੈਂਡ ਨਾਲ ਰਹੀ ਤੇ JNK ਚ। ਉੱਥੇ ਮੈਂ 33 ਸਾਲ ਅਲੱਗ-ਅਲੱਗ ਆਰਮੀਆਂ ਦੇ ਵਿੱਚ, ਆਰਮੀ ਵਿੱਚ 11 ਸਾਲ ਰਜੌਰੀ ਡਿਸਟ੍ਰਿਕਟ ਚ ਲੇਡੀਜ਼ ਨੂੰ ਹੀ ਪੜ੍ਹਾਇਆ, ਪੜ੍ਹੀਆਂ ਲਿਖੀਆਂ ਤੇ ਉਸ ਵੇਲੇ ਬਹੁਤ ਘੱਟ ਪੜ੍ਹੀਆਂ ਲਿਖੀਆਂ ਸੀ, ਵੀ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਲੇਡੀਜ਼ ਵੀ ਸੀ ਬਹੁਤ ਸਨਮਾਨ ਵਾਲੀਆਂ, ਵੱਡੇ ਵੱਡੇ ਅਫਸਰਾਂ ਦੀਆਂ, ਬ੍ਰਿਗੇਡੀਅਰ ਤੱਕ ਦੀਆਂ, ਜਿਨ੍ਹਾਂ ਨੇ ਕਰਾਫਟ ਟੀਚਰ ਸਿੱਖਿਆ। ਔਰ ਮੈਨੂੰ ਮਾਣ ਹੈ ਇਸ ਗੱਲ ਦੇ ਉੱਤੇ ਕਿ ਮੈਨੂੰ ਮੌਕਾ ਮਿਲਿਆ ਜੀ। ਔਰ 18 ਸਾਲ ਮੈਂ CRP ਗੁਰੂ ਸੈਂਟਰ ਬੰਤਲਾ ਦੇ ਵਿੱਚ 65 ਔਰਤਾਂ ਤੱਕ ਨੂੰ ਹੌਲੀ ਹੌਲੀ ਕਰਕੇ ਉਹਨਾਂ ਨੂੰ ਇਹ ਆਰਟ ਦੱਸਿਆ ਵੀ ਤੁਸੀਂ ਕਮਾਈ ਕਰ ਸਕਦੇ ਹੋ ਘਰ ਬੈਠ ਕੇ, ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹੋ। ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਆਮ ਸਕੂਲਾਂ ਦੀ ਕਰਾਫਟ ਟੀਚਰ ਵੀ ਹੁੰਦੀ ਜੇ ਮੈਂ, ਤੇ ਸ਼ਾਇਦ ਇਹ ਸੇਵਾ ਨਾ ਕਰ ਸਕਦੀ ਜਿੰਨੀ ਕਿ ਮੈਂ। ਕਾਫੀ ਮੇਰੀ ਉਮਰ ਉਸ ਵੇਲੇ ਮੇਰੀ ਉਮਰ ਘੱਟ ਸੀ, ਮੇਰੇ ਕੋਲ ਹੁੰਦੀਆਂ ਸੀ ਜਿਹੜੀਆਂ ਮੇਰੇ ਤੋਂ ਜ਼ਿਆਦਾ ਉਮਰ ਦੀਆਂ ਸੀ, ਮੈਂ ਉਹਨਾਂ ਨੂੰ ਸਨਮਾਨ ਵੀ ਦਿੱਤਾ ਤੇ ਉਹਨਾਂ ਤੋਂ ਸਨਮਾਨ ਵੀ ਲਿਆ। ਔਰ ਜਿਹੜੀ
ਸਟੂਡੈਂਟ 3 ਸਟੂਡੈਂਟ ਦਾ ਜੰਮੂ ਤੋਂ ਹੀ ਫੋਨ ਆਇਆ, ਮਤਲਬ ਕਿ ਇੱਕ ਦਿਨ ਦਾ ਮੇਰੀ ਉਹਨਾਂ ਦੇ ਬੇਟੇ ਨੇ ਗੱਲ ਕਰਾਈ, ਇੱਕ ਦੇ ਬੇਟੇ ਨੇ ਮੈਨੂੰ ਮੈਸੇਜ ਪਾਇਆ ਕਿ ਮੰਮੀ ਮਿਸ ਕਰਦੇ ਨੇ, ਪਰ ਮੰਮੀ ਚੰਡੀਗੜ੍ਹ ਗਏ ਹੋਏ ਨੇ, ਤੇ ਟੀਚਰ ਡੇ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਪਰਮਜੀਤ ਜੀ। ਸਾਲ ਦੀ ਹੋਈ ਹੋਈ, ਇੱਕ ਤੇ 74-75 ਦੀ ਹੋਏਗੀ, ਮੇਰੇ ਜਾਣਦੀਆਂ ਵੀ ਨੇ। ਬਹੁਤ ਮਤਲਬ ਮਾਣ ਹੁੰਦਾ ਅਧਿਆਪਕਾਂ ਤੇ। ਬਿਲਕੁਲ ਜੀ, ਬਿਲਕੁਲ। ਆਪਣਾ ਮੋਲਿਸ਼ਾ ਜਦੋਂ ਮੈਂ ਸਿੱਖਦੀ ਸਕੂਲ ਪੜ੍ਹਦੀ ਸੀ ਨਾ, ਤੇ ਮੈਨੂੰ ਹੁੰਦਾ ਸੀ ਕਿ ਮੈਂ ਟੀਚਰ ਬਣਾਂਗੀ, ਪਰ ਮੇਰੇ ਪਿਤਾ ਜੀ ਕਹਿੰਦੇ ਸੀ ਨਹੀਂ ਤੂੰ ਨਰਸ ਬਣੇਗੀ, ਕਿ ਤੇਰੇ ਚ ਸੇਵਾ ਭਾਵਨਾ ਹੈਗੀ ਆ, ਤੇਰੇ ਸ਼ਾਇਦ ਦੂਸਰੀ ਸੇਵਾ ਕਰ ਸਕਦੀ, ਤੈਨੂੰ ਮੈਂ ਨਰਸ ਬਣਾਉਣਾ। ਪਰ ਮੈਨੂੰ ਕੁਦਰਤ ਨੇ ਕੀ ਬਣਾਉਣਾ ਸੀ, ਮੈਂ ਦੋਨਾਂ ਚ ਖੁਸ਼ੀ ਨਾਲ ਬਣੀ, ਔਰ ਮੈਂ ਕਰਾਫਟ ਟੀਚਰ ਬਣੀ, ਔਰ ਫਿਰ ਮੈਂ ਟੀਚਰ ਲੱਗੀ ਵੀ ਨਹੀਂ ਪੰਜਾਬ ਚ, ਔਰ ਮੈਂ ਟੀਚਰ ਬਣੀ। ਬਜ਼ੁਰਗ ਮਾਤਾਵਾਂ ਦੀ, ਭੈਣਾਂ ਦੀਆਂ ਜੋ ਮੇਰੇ ਤੋਂ ਕਾਫੀ ਵੱਡੀਆਂ ਸੀ, ਮੈਂ ਬਹੁਤ ਧੰਨਵਾਦ ਹੈ ਉਸ ਵਾਹਿਗੁਰੂ ਦਾ ਕਿ ਮੈਨੂੰ ਇਹ ਮੌਕਾ ਦਿੱਤਾ। ਆਰਮੀ ਜੀ BSF ਦੇ ਨਾਲ ਵੀ ਓਕੇ, ਬਹੁਤ ਧੰਨਵਾਦ ਹੈ ਸਾਰੇ ਨੂੰ ਜੋ ਸਿੱਖਿਆ ਦਿੰਦੇ ਨੇ ਸਾਰਿਆਂ ਨੂੰ। ਹਾਂਜੀ ਹਾਂਜੀ, ਬਿਲਕੁਲ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ, ਪਰ ਅੱਜ ਕੱਲ ਹੈ ਨਹੀਂ। ਹਾਂਜੀ ਹਾਂਜੀ, ਥੈਂਕ ਯੂ। ਅਸਲ ਕੋਡ ਹੈ। ਹਾਂਜੀ, ਬਿਲਕੁਲ ਜੀ, ਬਿਲਕੁਲ। ਇਹਨਾਂ ਨੇ ਵੀ ਬਣਾ ਦਿੱਤਾ ਕਿ ਬੱਚਿਆਂ ਨੂੰ ਝਿੜਕਣਾ ਨਹੀਂ ਜੀ, ਸਾਡੇ ਬੱਚੇ ਤਬਦੀਲੀਆਂ ਹੋ ਗਈਆਂ ਜੀ, ਬਿਲਕੁਲ ਜੀ, ਗਲਤ ਲੱਗਦਾ। ਚਲੋ ਥੈਂਕ ਯੂ ਪਰਮਜੀਤ ਜੀ। ਮਿਲਦੀ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਅਗਲੇ ਕਾਲਰ ਨੇ ਜੀ ਮਨਜੀਤ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਨਾ ਟੀਚਰ ਹਾਂਜੀ ਹਰਜੋਤ ਖਾਲਸਾ ਜੀ ਦੀ ਨਾਨੀ ਮਾਂ ਸੀਗੇ। ਓ ਵਾਓ ਜੀ ਜੀ, ਪਲੇਜ਼ੈਂਟ ਸਰਪ੍ਰਾਈਜ਼ ਜੀ। ਹਾਂਜੀ, ਅੱਛਾ ਜੀ, ਉਹ ਅਸੀਂ ਹਨਾ ਜਿਸ ਵੇਲੇ ਨੰਗਾ ਸਿਰ ਕਰਦੇ ਸੀ, ਸਾਨੂੰ ਕਹਿੰਦੇ ਸੀਗੇ ਵੀ ਤੁਹਾਡਾ ਮੈਂ ਸਿਰ ਪਾੜ ਦਊਂਗੀ ਜੇ ਮੈਂ ਤੁਹਾਡਾ ਨੰਗਾ ਸਿਰ ਦੇਖਿਆ। ਜੀ ਜੀ। ਦੂਜੀ ਗੱਲ, ਚਮੜੇ ਦੀ ਜੁੱਤੀ ਚਿੱਟੀ ਸਲਵਾਰ, ਵੰਨ ਸਵੰਨੀਆਂ ਨਾਲ ਕਮੀਜ਼ਾਂ ਪਾ ਲੈਣੀਆਂ, ਮਲਮਲ ਦਾ ਦੁਪੱਟਾ, ਉਹਨਾਂ ਕਦੇ ਸਿਰ ਤੋਂ ਨਹੀਂ ਸੀ ਲੈਣ ਦਿੱਤਾ। ਕਿਆ ਬਾਤ, ਕਿਆ ਬਾਤ। ਅੱਗੇ ਲਾ ਲਓ ਤੁਸੀਂ ਗੁਰਜੋਤ ਦੇ ਮੰਮੀ, ਉਹ ਪ੍ਰਿੰਸੀਪਲ ਰਹੇ ਆ ਮਾਲਪੁਰ ਸਕੂਲ ਦੇ। ਵਾਹ 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 ਵਾਹ, ਗੁੱਡ ਗੁੱਡ। ਤੇ ਉਹ ਸਾਤੋਂ ਥੋੜਾ ਅੱਗੇ ਸੀਗੇ, ਉਹ ਬਾਅਦ ਚ ਆਏ ਆ, ਤੇ ਮੈਂ ਗੁਰਜੋਤ ਖਾਲਸਾ ਦੀ ਨਾਨੀ ਮਾਂ ਮੇਰੇ ਟੀਚਰ ਸੀਗੇ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਹਾਂਜੀ। ਕੋਈ ਉਹਨਾਂ ਨਾਲ ਜੁੜੀ ਯਾਦ ਤੁਹਾਡੀ ਕਿ ਬਸ ਸਿਰ ਤੇ ਦੁਪੱਟੇ ਵਾਲੀ ਕੋਈ ਹੋਰ? ਬਸ ਦੁਪੱਟੇ ਵਾਲੀ ਤੇ ਫੱਟੀਆਂ ਉਹਨਾਂ ਨੇ ਦੂਜਾ ਸਾਨੂੰ ਕਹਿਣਾ ਲਿਖ ਕੇ ਲਿਆਉਣੀਆਂ, ਤੇ ਫਿਰ ਉਹ ਦੇਖਣਾ ਕਿਹਦੀ ਲਿਖਾਈ ਸੋਹਣੀ ਆ। ਬਿਲਕੁਲ ਜੀ, ਬਿਲਕੁਲ। ਫੱਟੀਆਂ ਤਾਂ ਇੰਨਾ ਚੰਗਾ ਸੁਭਾਅ, ਤੇ ਸਖਤ ਵੀ ਬਹੁਤ, ਤੇ ਠੰਡੇ ਵੀ ਬਹੁਤ। ਸਖਤ ਸੀਗੇ ਪੜ੍ਹਨੇ ਪੱਖੋਂ, ਹਾਂਜੀ, ਤੇ ਓਦਾਂ ਇੱਕ ਮਾਂ ਦੇ ਤੌਰ ਤੇ ਬੱਚਿਆਂ ਨੂੰ ਪਿਆਰ ਵੀ ਬਹੁਤ ਕਰਦੇ ਸੀ। ਬਿਲਕੁਲ। ਹਾਂਜੀ, ਥੈਂਕ ਯੂ ਮਨਜੀਤ ਜੀ। ਥੈਂਕ ਯੂ, ਧੰਨਵਾਦ ਤੁਹਾਡਾ। ਦੇਖੋ ਅਧਿਆਪਕ ਸਖਤ ਤਾਂ ਦਿਖਾਉਣੀ ਪੈਂਦੀ ਉਹਨਾਂ ਨੂੰ ਸਖਤੀ, ਨਹੀਂ ਤਾਂ ਜਵਾਕ ਲੋਟ ਕਿੱਥੇ ਆਉਂਦੇ। ਐਗਜ਼ੈਕਟਲੀ। ਹਾਂਜੀ, ਮੈਂ ਪਹਿਲਾਂ ਸ਼ੁਰੂ ਦੀ ਜਿਹੜੀ ਗੱਲ ਕਹੀ ਕਿ ਇਦਾਂ ਨਾ ਹੁੰਦਾ ਤੇ ਅਸੀਂ ਮੁੜਨ ਵਾਲੇ ਹੈ ਵੀ ਨਹੀਂ ਸੀ, ਹਨਾ। ਪਰ ਉਹ ਬੱਚਿਆਂ ਨੂੰ ਇੱਥੋਂ ਹੀ ਪਤਾ ਲੱਗਦਾ ਜਦੋਂ ਅਸਲ ਦੇ ਵਿੱਚ ਨਾ ਸਕੂਲ, ਹੁਣ ਤਾਂ ਚਲੋ ਪੜ੍ਹਾਈਆਂ ਦੇ ਮੁਹਾਂਦਰੇ ਬਦਲ ਗਏ, ਚੀਜ਼ਾਂ ਬਦਲ ਗਈਆਂ, ਪਰ ਪਹਿਲਾਂ ਜਿਹੜੇ ਟੀਚਰ ਸਾਹਿਬਾਨ ਸੀਗੇ ਉਹ ਨੈਤਿਕ ਸਿੱਖਿਆ, ਮੋਰਲ ਐਜੂਕੇਸ਼ਨ ਤੇ ਬਹੁਤ ਧਿਆਨ ਦਿੰਦੇ ਸੀ। ਇਸ ਤਰ੍ਹਾਂ ਉਹ ਇੱਕ ਵਧੀਆ ਨਾਗਰਿਕ ਬਣਾਉਂਦੇ ਸੀ। ਐਗਜ਼ੈਕਟਲੀ। ਉਹ ਕਹਿੰਦੇ ਸੀ ਕਿ ਤੂੰ ਸਫਲ ਹੋਣਾ ਇੱਕ ਅਲੱਗ ਚੀਜ਼ ਆ, ਪਰ ਤੂੰ ਸਮਾਜ ਦੇ ਵਿੱਚ ਜਾ ਕੇ ਇੱਕ ਵਧੀਆ ਇਨਸਾਨ ਦੇ ਤੌਰ ਤੇ ਵਿੱਚ ਨੇ ਤੇਰੇ ਚੋਂ ਬੁਨਿਆਦੀ ਗੁਣ ਹੋਣ, ਤੂੰ ਝੂਠ ਨਾ ਬੋਲਦਾ ਹੋਵੇਂ, ਚੋਰੀਆਂ ਨਾ ਕਰਦਾ ਹੋਵੇਂ, ਲੋਕ ਤੇਰੇ ਨਾਲ ਹੱਥ ਮਿਲਾ ਕੇ ਸ਼ਰਮਸਾਰ ਨਾ ਹੋਣ। ਇਹ ਉਹਨਾਂ ਦੇ ਨੈਤਿਕ ਗੁਣ ਪਾਉਂਦੇ ਸੀ। ਮੈਂ ਕਹਿੰਦਾ ਸ਼ਰਮਸਾਰੀ ਵਾਲਾ ਮਾਮਲਾ ਜਦੋਂ ਆਉਂਦਾ ਉਦੋਂ ਤੇ ਸ਼ਰਮਾ ਜੀ ਹੱਥ ਕੋਈ ਮਿਲਾਉਂਦਾ ਹੀ ਨਹੀਂ। ਹੱਥ ਮਿਲਾਉਣ ਨੂੰ ਚਾਹ ਜਿਹੜਾ ਹੈ ਉਹ ਹੋਵੇ ਤੇ ਸਮਝੋ ਕਿ ਫਿਰ ਤੁਸੀਂ ਦੁਨੀਆ ਜਿੱਤ। ਇੰਨੀਆਂ ਨੇਕ ਰੂਹਾਂ ਅੱਜ ਦੁਨੀਆ ਦੇ ਵਿੱਚ ਹੈ ਵੀ ਨਹੀਂ, ਪਰ ਉਹ ਆਪਣੇ ਪਿੱਛੇ ਪੈੜਾਂ ਇਹ ਜਿਹੀਆਂ ਛੱਡ ਗਏ ਕਿ ਉਹਨਾਂ ਨੂੰ ਲੋਕ ਯਾਦ ਕਰਦੇ ਨੇ। ਬਿਲਕੁਲ, ਆਪਣੇ ਕਿੱਤੇ ਦੇ ਤੌਰ ਤੇ, ਪੇਸ਼ੇ ਦੇ ਤੌਰ ਤੇ। ਆਪਣੇ ਅਗਲੇ ਕਾਲਰ ਨੇ ਜੀ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਤੁਸੀਂ ਆਉਣੇ ਰਹੋ ਜੀ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਤੁਸੀਂ ਆਉਣੇ ਰਹੋ ਜੀ। ਹਾਏ, ਮੈਂ ਗੁਰਪ੍ਰੀਤ ਆ, ਸੌਰੀ ਹਰਪ੍ਰੀਤ ਨਹੀਂ। ਕੋਈ ਨਾ ਜੀ, ਕੋਈ ਨਾ, ਕੋਈ ਨਾ। ਹਾਂਜੀ, ਕੋਈ ਨਾ। ਹਾਂਜੀ, ਕੁਝ ਮੈਮਰੀਜ਼ ਹੈਗੀਆਂ ਆ। ਪ੍ਰਾਇਮਰੀ ਸਕੂਲ ਵਿੱਚ ਸਾਡੇ ਉੱਥੇ ਆਉਂਦੇ ਹੁੰਦੇ ਸੀਗੇ, ਸਕੂਲਾਂ 'ਚ ਬੱਚਿਆਂ ਨੂੰ ਬੂੰਦਾਂ ਪਿਲਾਉਣ ਜਾਂ ਟੀਕੇ ਲਾਉਣ ਆਉਂਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਤੋਂ ਬੜਾ ਡਰ ਲੱਗਦਾ ਹੁੰਦਾ ਸੀ ਟੀਕਿਆਂ ਤੋਂ। ਅੱਛਾ। ਤੇ ਸਕੂਲਾਂ ਦਾ ਇਹ ਯੂਜ਼ਲੀ ਹੁੰਦਾ ਵੀ ਜਿਹੜੇ ਸਕੂਲ ਦੇ ਲਾਗੇ ਸਾਗੇ ਘਰ ਹੋਵੇ, ਉਹਨਾਂ ਦੇ ਬੱਚੇ ਜਿਹੜੇ ਹੁੰਦੇ ਉਹਨਾਂ ਨੂੰ ਟੀਚਰਾਂ ਨੇ ਕਹਿਣਾ ਜਾ ਆਪਣੀ ਮੰਮੀ ਨੂੰ ਕਹਿ ਵੀ 5 ਬੰਦਿਆਂ ਦੀ ਚਾਹ ਬਣਾ ਲਿਆ। ਜੀ ਜੀ। ਤੇ ਉਹ ਮੈਂ ਟੀਕੇ ਤੋਂ ਡਰਦੀ ਮਾਰੀ ਉਹਨਾਂ ਦੇ ਨਾਲ ਭੱਜ ਜਾਣਾ ਚਾਹ ਚੂਹ ਲੈਣ। ਤੇ ਬਾਕੀ ਜਦੋਂ ਅਸੀਂ ਹਾਈ ਸਕੂਲ 'ਚ ਗਏ, ਸਾਡਾ ਹਾਈ ਸਕੂਲ ਹੁੰਦਾ ਸੀ ਨਾਲ ਦੇ ਪਿੰਡ ਕੋਟ ਬਾਦਲ ਖਾਂ, ਇੱਧਰ ਨੂਰ ਦੇ ਲਾਗੇ। ਜੀ ਜੀ।
ਤੇ ਉੱਥੇ ਟੀਚਰਾਂ ਦੇ ਬੱਚਿਆਂ ਦੇ ਨਾਂ ਰੱਖੇ ਹੁੰਦੇ ਸੀ। ਮੈਨੂੰ ਅੱਜ ਵੀ ਯਾਦ ਆ, ਸਾਡੇ ਇੱਕ ਆਉਂਦਾ ਹੁੰਦਾ ਸੀਗਾ ਸਾਇੰਸ ਵਾਲਾ ਟੀਚਰ, ਯੰਗ ਸੀਗਾ, ਆਈ ਥਿੰਕ ਹੀ ਵਾਜ਼ ਲਾਈਕ ਨਿਊਲੀ ਮੈਰਿਡ, ਫਿਰ ਉਹਦੇ ਜਵਾਕ ਵੀ ਹੋਇਆ, ਤੇ ਐਨਕਾਂ ਊਨਕਾਂ ਲਾ ਕੇ ਰੱਖਦਾ ਸੀ, ਤੇ ਬੱਚਿਆਂ ਨੇ ਉਹਦਾ ਨਾਂ ਰੱਖਿਆ ਸੀ ਹੀਰੋ। ਉਹਨੂੰ ਸਾਇੰਸ ਵਾਲੇ ਟੀਚਰ ਪਤਾ ਨੀ ਕੀ ਨਾਂ ਸੀ, ਯਾਦ ਨਹੀਂ, ਪਰ ਉਹਨੂੰ ਸਾਰੇ ਉਹਦਾ ਨਾਂ ਲੈਂਦੇ ਹੁੰਦੇ ਸੀ ਵੀ ਹੀਰੋ ਸਰ ਆ ਗਏ, ਹੀਰੋ ਸਰ ਆ ਗਏ। ਜੀ ਜੀ ਜੀ। ਸਾਡੇ ਹੁੰਦੇ ਸੀ ਮੈਥ ਵਾਲੇ ਸਰ, ਉਹਨਾਂ ਦਾ ਕੱਦ ਥੋੜਾ ਮਧਰਾ ਸੀ, ਹਾਂਜੀ, ਤੇ ਉਹਨਾਂ ਦਾ ਨਾਂ ਰੱਖਿਆ ਸੀ ਗੰਡਾ, ਗੰਡਾ ਸਰ ਆ ਗਏ। ਸਹੀ ਹੈ, ਦੇਖ ਲਓ ਤੁਹਾਨੂੰ ਅੱਜ ਵੀ ਯਾਦ ਆ ਨਾ ਉਹ। ਇੱਕ ਹੁੰਦੇ ਸੀ ਸ਼ਿਮਲੇ ਵੱਲੋਂ ਆਏ ਸੀਗੇ ਤਾਂ ਪੰਜਾਬੀ, ਤੇ ਉਹਨਾਂ ਦਾ ਨਾਂ ਬੱਚਿਆਂ ਨੇ ਰੱਖਿਆ ਸੀ ਪਹਾੜੀਆ। ਠੀਕ ਆ। ਇੱਕ ਸਾਡਾ ਟੀਚਰ ਹੁੰਦੇ ਸੀ ਇੰਗਲਿਸ਼ ਵਾਲੇ, ਹਾਂਜੀ, ਉਹਨਾਂ ਦੀ ਮੈਰਿਜ ਹੋਈ, ਤੇ ਉਹ ਫਿਰ ਮਤਲਬ ਥੋੜੀ ਛੁੱਟੀ ਜ਼ਿਆਦਾ ਲੈਣ ਲੱਗ ਪਏ। ਮੇਰੇ ਖਿਆਲ ਚ ਉਹਨਾਂ ਦੀ ਵਾਈਫ ਕੈਪਟਨ ਸੀਗੀ, ਹਨਾ। ਜੀ ਜੀ। ਤੇ ਉਹ ਮਤਲਬ ਕਾਫੀ ਵਕੇਸ਼ਨ ਲੈਂਦੇ ਸੀਗੇ, ਤੇ ਬੱਚਿਆਂ ਨੇ ਕਹਿਣਾ ਵੀ ਜਦ ਦਾ ਵਿਆਹ ਹੋਇਆ ਤਾਂ ਸਲਾਬਾ ਹੀ ਹੋ ਗਿਆ ਉਹਦਾ ਜੀ ਸਰ ਜੀ। ਕੁਛ ਮਤਲਬ 5ਵੀਂ ਵਾਲਾ ਸਕੂਲ ਸਾਡਾ, ਮੈਨੂੰ ਉਹ ਵੀ ਯਾਦ ਆ, ਹਾਈ ਸਕੂਲ ਯਾਦ ਆ। ਟੀਚਰਾਂ ਨੇ ਜਦੋਂ ਸਪੈਸ਼ਲੀ ਦੋਨਾਂ ਸਕੂਲਾਂ ਵਿੱਚ ਜਦੋਂ ਸਿਆਲ ਆਉਣੇ ਤਾਂ ਫੀਮੇਲ ਟੀਚਰ ਜਿਹੜੀਆਂ ਸੀ ਉਹਨਾਂ ਨੇ ਉੱਨ ਲਾ ਕੇ ਬਹਿ ਜਾਣਾ। ਕਈ ਵਾਰੀ ਉਹਨਾਂ ਦਾ ਗੁੰਝਲ ਪੈ ਜਾਣੀ, ਉਹਨਾਂ ਨੂੰ ਸਾਨੂੰ ਗੋਲੇ ਫੜਾ ਕੇ ਬੱਚਿਆਂ ਨੂੰ ਕਹਿਣਾ ਪਿੱਛੇ ਤਾਂ ਹੀ ਖਿੱਚੋ ਗੋਲੇ। ਇਹ ਵੀ ਰਿਵਾਜ ਰਿਹਾ ਜੀ ਇੱਕ ਸਮੇਂ ਦੇ ਵਿੱਚ ਸਕੂਲਾਂ 'ਚ। ਬਿਲਕੁਲ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਹਾਂਜੀ ਥੈਂਕ ਯੂ, ਬਹੁਤ ਧੰਨਵਾਦ ਜੀ। ਆਪਣੇ ਅਗਲੇ ਕਾਲਰ ਨੇ ਜੀ ਗੁਰਮੇਜ ਕੌਰ ਜੀ। ਸਤਿ ਸ਼੍ਰੀ ਅਕਾਲ ਗੁਰਮੇਜ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਮੱਲੀ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ। ਬਲਵਿੰਦਰ ਜੀ ਵੀ ਬੋਲਣ, ਉਹਨਾਂ ਦੀਆਂ 2 ਮਾਸੀਆਂ ਆ ਟੀਚਰਾਂ ਸੀਗੀਆਂ ਰਾਜਕੋਟ ਤੋਂ, ਸੁਰਿੰਦਰ ਤੋਂ, ਉਹ ਵੀ ਦੱਸਣ। ਤੇ ਮੇਰੀਆਂ ਮਾਸੀਆਂ ਵੀ ਸੀ 2 ਪੜਾਉਣੀਆਂ ਟੀਚਰਾਂ ਸੀਗੀਆਂ। ਅੱਛਾ, ਉਹ ਨਹੀਂ ਬੋਲੇ। ਹਾਂਜੀ, ਅੱਛਾ ਜੀ, ਤੁਹਾਨੂੰ ਮੈਂ ਹਾਸੇ ਦੀ ਗੱਲ ਇੱਕ ਸੁਣਾਉਣੀ ਆ। ਮੈਂ ਤਾਂ ਹੈਗੀ ਆ ਅਨਪੜ੍ਹ ਜਨਾਨੀ, ਮੈਂ ਝੂਠ ਬੋਲਾਂ। ਜੀ ਜੀ। ਜਿਹੜੀਆਂ 3-4 ਕਿਸੇ ਕੰਮ ਦੀਆਂ ਨਹੀਂ ਆ। ਤੇ ਅਸੀਂ ਮੇਰੇ ਮਾਮਾ ਜੀ ਦੇ ਨੂੰਹ ਪੇਕੇ ਸੀ ਸ਼ਾਮ 84, ਤੇ ਅਸੀਂ ਮੇਰੇ ਪੇਕਿਆਂ ਤੋਂ ਜਾਨੀ ਅਸੀਂ ਚੱਲੇ। ਜਦ ਸਾਡੇ ਰਾਹ ਚ ਜਿਵੇਂ ਸ਼ੇਰੋਂ ਕੋਈ ਚੜੀਆਂ, ਤੁਸੀਂ ਕਹਿਣਾ ਵੀ ਯਕੀਨ ਕਰਿਓ ਅਸੀਂ ਦੋਨੋਂ ਸੀਗੀਆਂ। ਤੇ ਜਦੋਂ 2 ਜਨਾਨੀਆਂ ਉਹ ਵੀ ਚੜੀਆਂ, ਸਾਡੀ ਨਾ ਸੀਟ ਤੇ ਬਹਿ ਗਈਆਂ। ਕਹਿੰਦੀਆਂ ਨਾ ਗੱਲਾਂ ਕਰਦੀਆਂ ਕਰਦੀਆਂ ਤਾਂ ਕਹਿੰਦੀਆਂ ਤੁਸੀਂ ਕਿੱਥੇ ਪੜ੍ਹਾਉਂਦੇ ਆ? ਤਾਂ ਮੈਂ ਆਪਣੇ ਮਾਮਾ ਜੀ ਦੀ ਨੂੰਹ ਵੱਲ ਦੇਖਣ ਲੱਗ ਪਈ। ਮੈਂ ਕਿਹਾ ਉਹਨੂੰ ਪੁੱਛਦੇ। ਮੈਂ ਕਿਹਾ ਜੀ ਤੁਸੀਂ ਕਿਹਨੂੰ ਕਹਿੰਦੇ ਆ? ਮੈਂ ਤੁਹਾਨੂੰ ਕਹਿੰਦੀ, ਮੈਂ ਝੂਠ ਨਹੀਂ ਬੋਲਣਾ, ਮੈਂ ਉਦੋਂ ਝੂਠ ਬੋਲਦੀ। ਮੈਂ ਕਿਹਾ ਮੈਨੂੰ ਪੁੱਛਦੇ ਆ? ਹਾਂ, ਤੁਸੀਂ ਕਿੱਥੇ ਪੜ੍ਹਾਉਂਦੇ? ਮੈਂ ਕਿਹਾ ਮੈਂ ਖਾਲਸਾ ਕਾਲਜ ਚ। ਅੱਛਾ, ਤੁਸੀਂ ਏਦਾਂ ਹੀ। ਮੈਂ ਕਿਹਾ ਮੈਂ ਖਾਲਸਾ ਕਾਲਜ ਪੜ੍ਹਾਉਣੀ ਆ ਜਾਂ ਜਲੰਧਰ ਉੱਤੇ ਆ। ਮੈਂ ਕਿਹਾ ਕਿਤੇ ਉਹੀ ਗੱਲ ਨਾ ਹੋਵੇ। ਉਹਨੂੰ ਮੈਂ ਕਹਿੰਦੀ ਆ ਕਿਤੇ ਕਠਾਰ ਵੱਲ ਨੂੰ ਨਾ ਚਲੇ ਜਾਣ। ਤੇ ਹੁਣ ਕਹਿੰਦਾ ਕਠਾਰ ਉਤਰਿਆ ਜਾ ਕੇ। ਕਹਿੰਦੀ ਚੁੱਪ ਕਰ ਜਾ ਹੁਣ। ਕਹਿੰਦੀ ਤੇ ਇੱਕ ਵਾਰੀ ਸਾਡੇ ਨਾ ਵਿਆਹ ਸੀ ਸਿਆਟਲ, ਤੇ ਉੱਥੇ ਵੀ ਮੇਰੀ ਭੈਣ ਦੀ ਪੋਤੀ ਦਾ ਵਿਆਹ, ਤੇ ਉਹਦੀ ਪਤੀਸ ਸੀਗੀ ਹਨਾ, ਮੈਂ ਕਿਤੇ ਪੜ੍ਹਾਉਂਦੀ ਹੋਊਗੀ ਤੇ ਮੈਂ ਤੁਹਾਨੂੰ ਪੜ੍ਹਿਆ। ਤੇ ਬੈਠੀ ਨਾ ਮੈਨੂੰ, ਅਸੀਂ ਰਾਤ ਨੂੰ ਬੈਠੀਆਂ ਇਕੱਠੀਆਂ, ਕਹਿੰਦੀ ਆਪਾਂ ਨਾ ਨੂਰ ਮਹਿਲ ਇਕੱਠੀਆਂ ਪੜ੍ਹਾਉਂਦੀਆਂ ਰਹੀਆਂ। ਮੈਂ ਕਿਹਾ ਮੈਂ? ਕਹਿੰਦੀ ਹੋਰ ਤੁਸੀਂ ਆਪਾਂ ਮੇਰੇ ਨਾਲ ਹੀ ਪੜ੍ਹਾਉਂਦੇ ਸੀ। ਮੈਂ ਕਿਹਾ ਭੈਣੇ ਮੈਂ ਤਾਂ ਅਨਪੜ੍ਹ ਆ, ਮੈਨੂੰ ਨਾ ਤੁਹਾਨੂੰ ਮਿਸਟੇਕ ਲੱਗੀ ਹੋਈ। ਮੈਂ ਕਿਹਾ ਇੱਥੇ ਨਹੀਂ ਮੈਂ ਕਹਿ ਸਕਦੀ। ਦੇਖ ਲਓ ਤੁਸੀਂ, ਤੁਹਾਨੂੰ ਉਦਾਂ ਹੀ ਟੀਚਰ ਸਮਝੀ ਗਏ ਹੈ ਨਾ, ਦੇਖ ਲਓ ਓਦਾਂ ਹੀ। ਮੈਂ ਕਿਹਾ ਹੁੰਦਾ ਤਾਂ ਅਨਪੜ੍ਹ ਆ ਉਹਨੂੰ। ਮੈਂ ਕਿਹਾ ਹੁਣ ਇੱਥੇ ਨਹੀਂ, ਮੈਂ ਕਿਹਾ ਝੂਠ ਬੋਲਣਾ। ਮੈਂ ਕਿਹਾ ਮੈਂ ਅਨਪੜ੍ਹ ਆ, ਮੈਂ ਕਿਹਾ ਮੈਂ ਨਹੀਂ ਟੀਚਰ ਹੈਗੀ, ਤੇ ਤੁਹਾਨੂੰ ਕੋਈ ਮਿਸਟੇਕ ਲੱਗੀ ਹੋਈ ਆ। ਉਦਣ ਵੀ ਤਾਂ ਅਸੀਂ ਬੜਾ ਹੀ ਰਾਹ ਚ ਜਾ ਕੇ ਮੇਰੇ ਮਾਮਾ ਜੀ ਤੁਹਾਨੂੰ ਬੜੇ, ਅਸੀਂ ਘਰ ਜਾ ਕੇ ਵੀ ਬਹੁਤ ਹੱਸੀਆਂ। ਮੈਂ ਕਿਹਾ ਇਹਨਾਂ ਨੂੰ ਕੋਈ ਮਿਸਟੇਕ ਲੱਗੀ ਹੋਈ ਲੱਗਦੀ ਆ ਵੀ ਸਾਡੇ ਵਰਗੇ ਅਨਪੜ੍ਹ ਆ ਹਨਾ। ਅਸੀਂ ਤਾਂ ਥੈਂਕ ਯੂ। ਬਲਵਿੰਦਰ ਜੀ ਨਹੀਂ ਬੋਲੇ, ਉਹਨਾਂ ਦੀਆਂ 2 ਮਾਸੀਆਂ ਵੀ ਪੜ੍ਹਾਉਂਦੀਆਂ ਸੀ। ਕੋਈ ਨਾ ਸੁਰਿੰਦਰ ਕੌਰ ਜੀ ਆ ਜਾਣਗੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਓਕੇ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ ਆ। ਥੈਂਕ ਯੂ ਪਰਮਾਤਮਾ ਵੱਡੀਆਂ ਵੱਡੀਆਂ ਪੰਜਾਬੀ ਰੇਡੀਓ USA ਦੀਆਂ ਉਮਰਾਂ ਵੀ ਕਰੇ, ਤੁਹਾਡੀਆਂ ਵੀ ਕਰੇ, ਸਾਰੀ ਟੀਮ ਦੀਆਂ। ਅਸੀਂ ਸੁਣਦੇ ਆ ਤਾਂ ਤੁਸੀਂ ਸੁਣਾਵੋ ਜੀ, ਮਨ ਖੁਸ਼ ਹੁੰਦਾ ਤੁਹਾਡਾ ਸਾਰਾ ਪ੍ਰੋਗਰਾਮ ਸੁਣ ਕੇ। ਥੈਂਕ ਯੂ ਜੀ, ਧੰਨਵਾਦ। ਤੁਹਾਡੀਆਂ ਹਾਜ਼ਰੀਆਂ ਨਾਲ ਹੀ ਚਾਰ ਚਾਂਦ ਲੱਗਦੇ। ਧੰਨਵਾਦ ਹੈ ਜੀ ਜਿਹਨੇ ਸਾਨੂੰ ਟਾਈਮ ਦਿੱਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਤੁਹਾਡੀ ਜਿਹੜੀ ਕਿਸੇ ਵੀ ਗੱਲਬਾਤ ਦੇ ਵਿੱਚ ਸ਼ਮੂਲੀਅਤ ਹੈ ਨਾ, ਉਹ ਇਸ ਚਰਚਾ ਨੂੰ 4 ਚੰਨ ਲਾ ਦਿੰਦੀ ਹੈ। ਬਿਲਕੁਲ ਮਲੀ ਸਾਹਿਬ, ਆਪਾਂ ਅਧਿਆਪਕ ਸਾਹਿਬਾਨ ਦੀਆਂ ਗੱਲਾਂ 'ਚ ਬ੍ਰੇਕ ਭੁੱਲ ਗਏ ਮੇਰੇ ਖਿਆਲ 'ਚ। ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਨੂੰ ਡਰਾਈਵਿੰਗ ਸੀਟ ਤੇ। ਹਾਂਜੀ ਬਿਲਕੁਲ। ਆਪਾਂ ਸਰੋਤਿਓ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਜਿਹੜੇ ਵੀ ਕਾਲਰਸ ਹਲੇ ਲਾਈਨ ਤੇ ਨੇ, ਉਹ ਕਿਰਪਾ ਕਰਕੇ ਆਪਣਾ ਪੇਸ਼ੈਂਸ ਬਣਾ ਕੇ ਰੱਖਣ। ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ, ਤੇ ਉਸ ਤੋਂ ਬਾਅਦ ਅਧਿਆਪਕ ਸਾਹਿਬਾਨ ਤੇ ਤੁਹਾਡੇ ਬਚਪਨਾ ਵਿਦਿਆਰਥੀ ਜੀਵਨ ਬਾਰੇ ਕਰਦੇ ਹਾਂ ਗੱਲਾਂ ਬਾਤਾਂ।